पंजाबी रेडियो यूएसए सुन रहे सारे ही मानयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਭਾਰਤ ਅਤੇ ਪੰਜਾਬ ਦੀਆਂ ਕੁਛ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। शुक्रिया जी राजकरमवीर सिंह जी, सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਹਰਿਆਣੇ 'ਚ ਮਰਨ ਵਰਤ ਰੱਖ ਕੇ ਸਰਕਾਰ ਨੂੰ ਝੁਕਾਇਆ ਵਿਦਿਆਰਥਣਾਂ ਨੇ। ਦੇਖੋ ਸਿੰਘ ਜੀ, ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਾਡੇ ਇੱਥੇ ਮੁਲਕ ਦੇ ਵਿੱਚ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਰਾਈਟ ਟੂ ਐਜੂਕੇਸ਼ਨ ਮਿਲਿਆ ਹੋਇਆ ਹੈ ਜੀ, ਪਰ ਉਸ ਰਾਈਟ ਟੂ ਐਜੂਕੇਸ਼ਨ ਨੂੰ ਹਾਸਲ ਕਰਨ ਲਈ ਰਾਈਟ ਟੂ ਐਜੂਕੇਸ਼ਨ ਵਰਤਣਾ ਪੈ ਰਿਹਾ। ਉਹਨਾਂ ਨੂੰ ਆਪਣਾ ਹੱਕ ਲੈਣ ਲਈ ਪ੍ਰੋਟੈਸਟ ਕਰਨਾ ਪੈ ਰਿਹਾ, ਔਰ ਪ੍ਰੋਟੈਸਟ ਨਾਲ ਵੀ ਮਰ ਹੁਣ ਵੈਸੇ ਇਹ ਵੀ ਇੱਕ ਇਸ ਨੌਜਵਾਨ ਜਿਹੜੀ ਆਧੁਨਿਕਤਾ ਹੈ ਕਿ ਗੱਲ ਨਹੀਂ ਕਰ ਰਹੇ ਨੇ, ਮਰਨ ਵਰਤ ਕਰ ਰਹੇ ਨੇ। ਮਰਨ ਵਰਤ ਵਾਲਾ ਵੀ ਇੱਕ ਕੰਮ ਹੈ ਜਿਹੜਾ ਉਹ ਰਸਤਾ ਅਖਤਿਆਰ ਕਰ ਲੈਂਦੇ ਆ। ਜਿਹੜਾ ਇਹਨਾਂ ਨੇ ਰਸਤਾ ਅਖਤਿਆਰ ਕੀਤਾ ਵਿਦਿਆਰਥਣਾਂ ਨੇ, ਸਾਰੇ ਦੇਸ਼ ਦਾ ਧਿਆਨ ਇਹਨਾਂ ਦੇ ਵੱਲ ਗਿਆ। ਇਹਨਾਂ ਨੂੰ ਇਹ ਕਿਉਂ ਕਰਨਾ ਪਿਆ? ਅਸਲ ਦੇ ਵਿੱਚ ਕਹਾਣੀ ਇਹ ਸੀਗਾ ਕਿ ਰੇਵਾੜੀ ਜ਼ਿਲ੍ਹਾ ਹਰਿਆਣੇ ਦਾ, ਉਹਦਾ ਪਿੰਡ ਆ ਗੋਠੜਾ ਟੱਪਾ। ਉਸ ਪਿੰਡ ਦੇ ਵਿੱਚ ਸਕੂਲ ਹਾਈ ਸੀਗਾ। ਹਾਈ ਸਕੂਲ ਤੋਂ ਬਾਅਦ ਦੀ ਜਿਹੜੀ ਸਿੱਖਿਆ ਸੀਗੀ ਇਹਨਾਂ ਬੱਚੀਆਂ ਨੂੰ, ਇਹਨਾਂ ਵਿਦਿਆਰਥਣਾਂ ਨੂੰ ਇੱਕ ਲਾਗਲੇ ਪਿੰਡ ਦੇ ਵਿੱਚ ਜਾ ਕੇ ਲੈਣੀ ਪੈਂਦੀ ਸੀਗੀ ਜੀ। ਸਮੱਸਿਆ ਇਹ ਸੀ ਕਿ ਦੋਨਾਂ ਪਿੰਡਾਂ ਦਾ ਜਿਹੜਾ ਫਰਕ ਸੀ ਪੈਂਡਾ ਸੀ, ਉਹ 4 ਕਿਲੋਮੀਟਰ ਦਾ ਸੀ। ਰਸਤੇ ਦੇ ਵਿੱਚ ਕਿਉਂਕਿ ਵੱਡੀ ਸੜਕ ਸੀ, ਜਰਨੈਲੀ ਸੜਕ ਸੀ, ਰਸਤੇ ਦੇ ਵਿੱਚ ਇੱਕ ਠੇਕਾ ਪੈਂਦਾ ਸੀ। ਉਸ ਸੜਕ ਤੇ ਠੇਕੇ ਤੇ ਅਕਸਰ ਸ਼ਰਾਬ ਪੀ ਕੇ ਇਹਨਾਂ ਦੇ ਨਾਲ ਬਦਤਮੀਜ਼ੀ ਕਰਦੇ ਸਨ। ਇਹ ਨਹੀਂ, ਕੁਛ ਲਫੰਗੇ ਟਾਈਪ ਦੇ ਮੋਟਰਸਾਈਕਲ ਸਵਾਰ ਇਹਨਾਂ ਦੇ ਮਗਰ ਲੱਗ ਜਾਂਦੇ। ਇੱਥੋਂ ਤੱਕ ਕੁੜੀਆਂ ਕਹਿੰਦੀਆਂ ਕਿ ਕਈ ਵਾਰ ਸਾਡੀਆਂ ਚੁੰਨੀਆਂ ਉਤਾਰ ਲਈਆਂ ਜਾਂਦੀਆਂ, ਚੁੰਨੀਆਂ ਖਿੱਚ ਲਈਆਂ ਜਾਂਦੀਆਂ, ਪਰ ਅਸੀਂ ਡਰਦੀਆਂ ਘਰੇ ਵੀ ਨਹੀਂ ਸੀ ਆ ਕੇ ਕਹਿ ਸਕਦੀਆਂ, ਕਿਉਂਕਿ ਸਾਨੂੰ ਡਰ ਸੀ ਕਿ ਕੋਈ ਕਪੱਤ ਨਾ ਹੋ ਜਾਵੇ, ਕੋਈ ਲੜਾਈ ਨਾ ਹੋ ਜਾਵੇ, ਲੜਾਈ 'ਚ ਕੋਈ ਨੁਕਸਾਨ ਨਾ ਹੋ ਜਾਵੇ। ਤੇ ਨਹੀਂ ਤੇ ਹੋ ਸਕਦਾ ਸਾਨੂੰ ਢਾਹ ਕੇ ਘਰ ਦੇ ਘਰੇ ਬਾ ਲੈਣ, ਸਾਡੀ ਪੜ੍ਹਾਈ ਛੁੱਟ ਜਾਊ। ਪਰ ਹੁਣ ਇੰਤਹਾ ਹੋ ਗਈ, ਹੱਦ ਹੋ ਗਈ, ਹੁਣ ਸਾਥੋਂ ਇਹ ਜਰਿਆ ਨਹੀਂ ਜਾਂਦਾ। ਇਸ ਕਰਕੇ ਅਸੀਂ ਮਰਨ ਵਰਤ ਰੱਖ ਰਹੀਆਂ, ਅਸੀਂ ਅੰਨ ਦਾ ਤਿਆਗ ਕਰ ਰਹੀਆਂ। ਅਸੀਂ ਉਦੋਂ ਤੱਕ ਰੋਟੀ ਮੂੰਹ ਨੂੰ ਨਹੀਂ ਲਾਵਾਂਗੀਆਂ ਜਦੋਂ ਤੱਕ ਸਾਡਾ ਸਕੂਲ ਅਪਗ੍ਰੇਡ ਨਹੀਂ ਹੁੰਦਾ। ਕਮਾਲ ਦੀ ਗੱਲ ਇਹ ਹੈ ਕਿ 6 ਦਿਨਾਂ ਤੱਕ ਉਹਨਾਂ ਕੋਲ ਕੋਈ ਨਹੀਂ ਪਹੁੰਚਿਆ। ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ, ਪੱਤਰਕਾਰ ਉੱਥੇ ਗਏ, ਪੱਤਰਕਾਰਾਂ ਨੇ ਔਰ ਉਹਨਾਂ ਕੁੜੀਆਂ ਦੀ 6 ਦਿਨਾਂ ਦੇ ਵਿੱਚ ਇੰਨੀ ਹਾਲਤਮੰਦੀ ਸੀ ਕਿ ਉਹ ਮੂੰਹ ਤੇ ਬੈਠੀ ਨਹੀਂ ਸਾਨੂੰ ਕਰ ਸਕਦੀਆਂ, ਇੰਨੀ ਹਾਲਤ ਉਹਨਾਂ ਦੀ ਕਮਜ਼ੋਰ ਹੋਈ ਸੀ। ਸੋ ਜਦੋਂ ਖਬਰ ਟੈਲੀਵਿਜ਼ਨ ਚੈਨਲਾਂ ਤੇ ਜਿਹੜੇ ਲੋਕਾਂ ਨੇ ਵੇਖੀ, ਲੋਕ ਤਰਾਈ ਕਰ ਉੱਠੇ ਕਿ ਇਹ ਕੀ ਹੋ ਰਿਹਾ। ਇਹ ਮਾਸੂਮ ਬੱਚੀਆਂ ਜਿਹੜੀਆਂ ਇਸ ਉਮਰ ਦੇ ਵਿੱਚ ਪੜ੍ਹਨਾ ਲੋਚਦੀਆਂ, ਉਹਨਾਂ ਨੂੰ ਮਰਨ ਵਰਤ ਤੇ ਬਹਿਣਾ ਪੈ ਰਿਹਾ। ਫਿਰ ਜਦੋਂ ਤੋਏ ਹੋਈ ਚਫੇਰਿਓਂ ਇਹਨਾਂ ਦੇ ਫਿਰ ਕੁਛ ਬੰਦੇ ਜਿਹੜੇ ਉਹ ਵਿੱਚ ਪਏ, ਪੰਚਾਇਤ ਦੇ ਨਾਲ ਗੱਲ ਕੀਤੀ। ਅੱਜ ਆਖਰਕਾਰ ਪਹਿਲਾਂ ਤਾਂ ਇਹਨਾਂ ਨੇ ਪਹਿਲਾਂ ਕੋਈ ਗੱਲ ਨਹੀਂ ਜੀ, ਅਸੀਂ ਤੁਸੀਂ ਸ਼ਰਤਾਂ ਪੂਰੀਆਂ ਕਰ ਲਓ, ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ, ਅਸੀਂ ਇਹਨੂੰ ਅਪਗ੍ਰੇਡ ਕਰ ਦਿਆਂਗੇ, ਤੁਸੀਂ 21 ਟੀਚਰ ਪੂਰੇ ਕਰ ਲਓ, ਤੁਸੀਂ ਇੰਨੇ ਸਟੂਡੈਂਟ ਕਰ ਲਓ, ਸਾਇੰਸ ਵਾਸਤੇ 150 ਸਟੂਡੈਂਟ ਚਾਹੀਦਾ, ਆਰਟਸ ਵਾਸਤੇ 100 ਸਟੂਡੈਂਟ ਚਾਹੀਦਾ, ਤਾਂ ਸੈਕੰਡਰੀ ਸਕੂਲ ਦਾ ਤੁਹਾਨੂੰ ਦਰਜਾ ਪ੍ਰਾਪਤ ਹੋਏਗਾ। ਪਰ ਜਦੋਂ ਉਹ ਕੁੜੀਆਂ ਇਹ ਵਜਦ ਰਹੀਆਂ ਇਸ ਗੱਲ ਤੇ ਕਿ ਅਸੀਂ ਕੁਛ ਨਹੀਂ ਤੁਹਾਡੀ ਸ਼ਰਤ ਨੂੰ ਜਾਣਦੇ, ਅਸੀਂ ਕੋਈ ਨੇਮ ਕਾਇਦਾ ਨਹੀਂ ਜਾਣਦੇ, ਤੁਸੀਂ ਸਾਡੀ ਮੰਗ ਪੂਰੀ ਕਰੋਗੇ ਤੇ ਅਸੀਂ ਉੱਠਣਾ। ਫਿਰ ਆਖਰਕਾਰ ਅੱਜ ਸ਼ਾਮੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਆ, ਉਹਨੂੰ ਮੰਗ ਮੰਨਣੀ ਪਈ। ਉਹਨਾਂ ਨੇ ਬਕਾਇਦਾ ਭਰੋਸਾ ਦਿੱਤਾ ਕਿ ਅਸੀਂ 1-2 ਦਿਨਾਂ ਤੱਕ ਇਸ ਸਕੂਲ ਦੀ ਅਪਗ੍ਰੇਡੇਸ਼ਨ ਵਾਸਤੇ ਸਰਕੂਲਰ ਜਾਰੀ ਕਰ ਦਿਆਂਗੇ। ਸੋ ਇਹਨਾਂ ਕੁੜੀਆਂ ਦੀ
ਅੰਤ ਦੇ ਵਿੱਚ ਜਿੱਤ ਹੋਈ ਆ, ਔਰ ਇਸ ਜਿੱਤ ਦਾ ਸਿਰਾ ਜਾਂਦਾ ਉਹਨਾਂ ਦੇ ਸਿਰ ਨੂੰ, ਉਹਨਾਂ ਦੀ ਸਿੱਧਕ ਨੂੰ ਔਰ ਉਹਨਾਂ ਦੇ ਸੰਘਰਸ਼ ਨੂੰ। ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ, ਬਹੁਤ ਤੰਗ ਹੋ ਕੇ ਵੀ ਇਸ ਸੰਘਰਸ਼ ਨੂੰ ਜਾਰੀ ਰੱਖਿਆ ਤੇ ਅਸੀਂ ਜਿਹੜੀ ਹੈ ਜਿੱਤ ਪ੍ਰਾਪਤ ਕਰ ਗਏ। ਸੋ ਮੇਰੇ ਖਿਆਲ ਦੇ ਨਾਲ ਉਹ ਜਿਵੇਂ ਰਾਹਤ ਇੰਦੌਰੀ ਸਾਹਿਬ ਕਹਿੰਦੇ ਸਨ ਕਿ ਆਪਣੇ ਪਾਣੀ ਰੱਖੋ, ਹੋਠੋਂ पे चिंगारी रखो, रहना है तो रही में बहुत सारी रखो, राह के पथ से बढ़कर कुछ नहीं है मसले, रास्ते आवाज देते हैं सफर जारी रखो। क्या कि सफर संघर्ष का जारी रखो, मंजिल मिल जाती है। ਜੀ 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 ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਉਸ ਦੇ ਵੱਲ ਵਧੀਏ ਵੀ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਹੋਈ ਆ, ਕਈ ਤਰ੍ਹਾਂ ਦੇ ਚਰਚੇ ਚੱਲ ਪਏ ਉਸ ਤੋਂ ਬਾਅਦ। ਵੈਸੇ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਕੇਜਰੀਵਾਲ ਤੇ ਮਮਤਾ ਬੈਨਰਜੀ ਇਦਾਂ ਦੀ ਮੁਲਾਕਾਤ ਕਰਦੇ ਹੋਗੇ ਤੇ ਉਦੋਂ ਮਮਤਾ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਮਿਸਟਰ ਜਗਮੀਤ ਬਰਾੜ ਦੀ ਫੀਲਿੰਗ ਕਿਹੋ ਜਿਹੀ ਹੁੰਦੀ ਹੋਏਗੀ? ਸੈਡ, ਕੰਫਿਊਜ਼ਡ ਜਾਂ ਬੱਚੇ ਤੇ ਕੌਮਾ ਹੋਵੇ ਜੀ, ਕਿਉਂਕਿ ਉਹਦਾ ਇੱਥੇ ਸੌਦਾ ਵਜਾ ਨਹੀਂ ਇਹਦਾ ਫਿਲਹਾਲ ਰਾਸ਼ੀ ਰਲੀ ਨਹੀਂ ਜੀ, ਇਹਨਾਂ ਦੇ ਲਿਖਾਉਣਾ ਦੀ ਇੱਕ ਮੁੜ ਕੇ ਲੈਦਗੀ ਹੋ ਗਈ। ਇਹ ਜਿਹੜੀ ਮੁਲਾਕਾਤ ਹੋ ਰਹੀ ਹੈ ਨਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਬੀਬੀ ਮਮਤਾ ਬੈਨਰਜੀ ਦੇ ਦਰਮਿਆਨ, ਇਸ ਤੋਂ ਪਹਿਲਾਂ ਇੱਕ ਮੁਲਾਕਾਤ ਬੀਬੀ ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਦੇ ਦਰਮਿਆਨ ਵੀ ਹੋਈ। ਕੱਲ 40 ਮਿੰਟ ਉਹ ਮੁਲਾਕਾਤ ਹੋਈ ਹੈ। ਉਸ ਤੋਂ ਬਾਅਦ ਮਮਤਾ ਬੈਨਰਜੀ ਬੰਗਾਲ ਨਹੀਂ ਗਈ, ਹਾਲਾਂਕਿ ਅੱਜ ਉਹਦੀ ਪਾਰਟੀ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ। ਉੱਥੇ ਨਿਗਮ ਚੋਣਾਂ ਸੀਗੀਆਂ, 8 ਸੀਟਾਂ ਸੀਗੀਆਂ, 8 ਚੋਂ 4 ਜਿੱਤ ਗਈ ਹੈ ਉਹ। ਮੇਰੇ ਖਿਆਲ ਦੇ ਨਾਲ ਉਹ ਜਿੱਤ ਉਹਨਾਂ ਇਲਾਕਿਆਂ ਸੀ ਜਿੱਥੇ ਕਦੇ 30 ਸਾਲ ਤੋਂ ਜਿੱਤੀ ਨਹੀਂ ਸੀ ਬੀਬੀ, ਉੱਥੇ ਜਾ ਕੇ ਵੀ ਇਹਨੇ ਝੰਡਾ ਚਲਾਤਾ। ਪਰ ਬਾਵਜੂਦ ਇਸਦੇ ਇਹ ਦਿੱਲੀ ਦੇ ਵਿੱਚ ਸੀ, ਯਾਨੀ ਕੋਈ ਖਾਸ ਰਣਨੀਤੀ ਸੀ, ਕੋਈ ਖਾਸ ਗੱਲਬਾਤ ਸੀਗੀ ਜੋ ਬੀਬੀ ਮਮਤਾ ਬੈਨਰਜੀ ਇੱਥੇ ਡੇਰਾ ਲਾ ਕੇ ਬੈਠੀ। ਅੱਜ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਔਰ ਮੁਲਾਕਾਤ ਦੇਰ ਸ਼ਾਮ ਤੱਕ ਇਹਨਾਂ ਦੀ ਚੱਲਦੀ ਪਈ ਸੀ। ਹਾਲਾਂਕਿ ਜਿਹੜਾ ਸਰਸਾ ਬਣਿਆ ਨਵਾਂ MLA, ਉਹਨੇ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀ। ਉਹ ਕਹਿੰਦਾ ਸਾਡੇ ਨਾਲ ਮੁਲਾਕਾਤ ਹੀ ਨਹੀਂ ਕਰਦਾ, ਬੀਬੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਦਾ ਸੀ, ਆਪਣੀਆਂ ਸਮੱਸਿਆ ਲੈ ਕੇ ਆਏ ਕਿ ਲੋਕਾਂ ਨੂੰ ਪਾਣੀ ਨਹੀਂ ਮਿਲਦਾ। ਖੈਰ ਨਰਿੰਦਰ ਮੋਦੀ ਪਾਣੀ ਇਹਨਾਂ ਨੂੰ ਦੇ ਜਾਂਦਾ, ਕੇਜਰੀਵਾਲ ਸਾਹਿਬ ਉਹਨਾਂ ਨੇ ਪਾਣੀ ਦਾ ਕੀ ਹੱਲ ਕਰਕੇ ਦੇਣਾ ਸੀ। ਉਹਨਾਂ ਨੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਮਾਇਨੇ ਕੱਢੇ ਜਾ ਰਹੇ ਹਨ। ਜਿਸ ਤਰੀਕੇ ਨਾਲ ਬੀਬੀ ਮਮਤਾ ਬੈਨਰਜੀ ਲਾਮਬੰਦੀ ਕਰਦੀ ਪਈ ਹੈ, ਲਾਮਬੰਦੀ ਤੋਂ ਜਾਪਦਾ ਇਹ ਆ ਕਿ ਅਸਲ ਦੇ ਵਿੱਚ ਇਹ ਰਾਹ ਰੋਕ ਰਿਹਾ ਰਾਸ਼ਟਰਪਤੀ ਚੋਣ ਦਾ, ਜੋ ਸੁਪਨਾ ਪਾਲ ਕੇ ਚੱਲਦੀ ਪਈ ਹੈ ਭਾਰਤੀ ਜਨਤਾ ਪਾਰਟੀ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਬੀਬੀ ਸੋਨੀਆ ਗਾਂਧੀ ਹੋਵੇ, ਚਾਹੇ ਬੀਬੀ ਮਮਤਾ ਬੈਨਰਜੀ ਹੋਵੇ, ਚਾਹੇ ਅਰਵਿੰਦ ਕੇਜਰੀਵਾਲ ਹੋਵੇ ਤੇ ਚਾਹੇ ਲਾਲੂ ਪ੍ਰਸਾਦ ਯਾਦਵ, ਇਹ ਸਾਰੇ ਹੈ ਵੀ ਵੈਸੇ ਮੋਦੀ ਤੋਂ ਪੀੜਤ ਹੀ ਆ, ਕਿਉਂਕਿ ਸਾਰਿਆਂ ਦੇ ਮਗਰ ਕੇਂਦਰੀ ਏਜੰਸੀਆਂ ਲੱਗੀਆਂ ਹੋਈਆਂ। ਬੀਬੀ ਸੋਨੀਆ ਗਾਂਧੀ ਦਾ ਜਵਾਈ ਤੇ ਚੁਫੇਰਿਓਂ ਘਿਰਿਆ ਰਹਿੰਦਾ, ਚੌ ਪਾਸਿਓਂ ਘਿਰਿਆ ਹੁੰਦਾ। ਬੀਬੀ ਮਮਤਾ ਬੈਨਰਜੀ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਉਹ CBI ਦੇ ਫੇਰ ਚ ਫਸੇ ਆ। ਲਾਲੂ ਪ੍ਰਸਾਦ ਯਾਦਵ ਦਾ ਤਾਂ ਕੁਨਬਾ ਜਿਹੜਾ ਉਹ ਤੁਹਾਨੂੰ ਪਤਾ ਸਾਰੇ ਦਾ ਸਾਰਾ ਹੀ ਜਾਂਚ ਪੜਤਾਲ ਦੇ ਘੇਰੇ ਚ ਲਿਆਂਦਾ ਹੋਇਆ। ਅੱਜ ਅਰਵਿੰਦ ਕੇਜਰੀਵਾਲ ਦਾ ਜਿਹੜਾ ਪਰਸਨਲ ਸੈਕਟਰੀ ਹੈ ਉਹਨੂੰ ਵੀ ਐਂਟੀ ਕਰਪਸ਼ਨ ਬਿਊਰੋ ਨੇ ਜਾਂਚ ਪੜਤਾਲ ਲਈ ਸੱਦ ਲਿਆ। ਜੋ ਕਪਿਲ ਮਿਸ਼ਰਾ ਨੇ ਉੱਥੇ ਚੁਆਤੀ ਲਾਈ ਆ, ਉਹਦਾ ਸੇਕ ਇਹਦੇ ਦਫ਼ਤਰ ਤੱਕ ਪਹੁੰਚ ਗਿਆ। ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਦੀ ਵੀ ਡਿਗਰੀ ਟੈਟ ਕੀਤੀ ਜਾ ਸਕਦੀ ਹੈ। ਸੋ ਪੀੜਤ ਵੀ ਨੇ, ਕੇਂਦਰੀ ਏਜੰਸੀਆਂ ਦੇ ਮਗਰ ਲੱਗੀਆਂ। ਔਰ ਦੂਸਰਾ ਇੱਕ ਰਾਸ਼ਟਰਪਤੀ ਚੋਣ ਲਈ ਜਿਹੜੀ ਭੰਨਘੜ ਹੋ ਰਹੀ ਹੈ, ਭੰਨਘੜ ਦਾ ਪੈਮਾਨਾ ਕੀ ਹੈ ਰਾਜਕਰਮਵੀਰ ਸਿੰਘ ਜੀ? ਬੜੀ ਇਹ ਨਾ ਸਿੰਪਲ ਜੀ ਸਟੋਰੀ ਹੈ ਜੇ ਸਮਝੀਏ ਅਸੀਂ ਤੇ ਇਹ ਕਿਉਂ ਨਰਿੰਦਰ ਮੋਦੀ ਹੋਰੀ ਆ ਜਿਹੜਾ ਕਰਦੇ ਪਏ ਕੇਂਦਰੀ ਏਜੰਸੀਆਂ ਵਾਲਾ ਕੰਮ, ਕਿਸ ਤਰ੍ਹਾਂ ਭੰਨ ਤੋੜ ਕਰਦੇ ਪਏ ਜਾ ਕੇ ਰਾਜਾਂ ਦੇ ਵਿੱਚ, ਉਹਦਾ ਕਾਰਨ ਕੀ ਹੈ? ਬਹੁਤ ਸਿੰਪਲ ਕਾਰਨ ਆ ਕਿ ਦੇਖੋ ਰਾਸ਼ਟਰਪਤੀ ਦੀ ਜਿਹੜੀ ਚੋਣ ਹੋਣੀ ਹੈ ਨਾ ਰਾਜਕਰਮਵੀਰ ਸਿੰਘ ਜੀ, ਇਹਨਾਂ ਨੂੰ ਜਿੱਤਣ ਲਈ ਚਾਹੀਦੀਆਂ ਨੇ 5,46,828 ਵੋਟਾਂ ਜੀ ਇਹਨਾਂ ਨੂੰ, ਜੇ ਆਪਣਾ ਇਹਨਾਂ ਨੇ ਰਾਸ਼ਟਰਪਤੀ ਬਣਾਉਣਾ ਜੀ। ਇਹਨਾਂ ਦੇ ਕੋਲ ਇਸ ਸਮੇਂ ਆ 5,32,592 ਵੋਟ, ਯਾਨੀ ਕਿ ਲਾ ਲਈਏ 14,236 ਵੋਟ ਹਾਲ ਦੀ ਘੜੀ ਇਹਨਾਂ ਦੀ ਥੁੜਦੀ ਆ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ। ਹੁਣ ਇਹੀ ਜਿਹੜੀ 14,000 ਹੈ, ਕਿਉਂਕਿ ਇਹਦਾ ਪੈਮਾਨਾ ਤੁਹਾਨੂੰ ਹੋਰ ਵੀ ਦੱਸ ਦਿਆਂ, ਕਿਉਂਕਿ ਲੱਖਾਂ ਵਾਲੀ ਜਿਹੜੀ ਵੋਟਿੰਗ ਆ, ਆਪਾਂ ਸੋਚਦੇ ਹਾਂ ਕਿ ਮੈਂਬਰ ਪਾਰਲੀਮੈਂਟ ਤੇ ਸਾਡੇ ਥੋੜੇ ਜਿਹੇ ਆ, ਮੰਨ ਲਓ 545 ਹੈਗੇ ਆ ਲੋਕ ਸਭਾ ਦੇ ਵਿੱਚ, 260 ਦੇ ਕਰੀਬ ਰਾਜ ਸਭਾ ਦੇ ਵਿੱਚ, ਕਿ ਇੰਨੀਆਂ ਵੋਟਾਂ ਕਿਵੇਂ ਹੋ ਗਈਆਂ? ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਦੀ ਵੋਟ ਦੀ ਕੀਮਤ ਹੈ 708
यानी एक पार्लीमेंट की वोट जे गिनती च गिनी जाएगी वो 708 होएगी। दूसरा जिहड़ा विधायकां दा की पैमाना है कि जिहड़े विधायक जिवें उत्तर प्रदेश आउंदे जिथे आबादी बहुत ज्यादा है उन्हां दी ते वोट मुल हैगी है 208 दी, मतलब कि एक वोट एक विधायक दी 208 दी हुंदी है। ते जिवें जिहड़ा घट आबादी वाला होवे स्टेट, जिस तरह उदाहरण तुहानूं मैं एक दे दिंदा कि सिक्किम आ जिहड़ा बहुत थोड़ी आबादी रखदा ਉਹਦੀ कीमत एक विधायक की होंगी है 7 वोटां की। सो ये सारे जिहड़े लगभग 4000-4200 होंगे विधायक उन्हां दी वोट पा के जिहड़े मैंबर पार्लीमेंट या राज सभा के मैंबर सारी वोट पा के वो मैं तुहानूं दस दित्ती है कि इन्हां दी बनदी है 5,32,592। ये हुण 14,236 वाला जिहड़ा भनघड़ आ वो करदे पे आ। ये अरविंद केजरीवाल, ममता बनर्जी, बीबी सोनिया गांधी और लालू प्रसाद यादव ते तुहानूं पता इन्हां दा कप्तान ही है, ये सारे हुण रल मिल के कोशिश करते पे आ कि जिहड़ा ये फर्क आ इस फर्क नूं मिटन ना दईए। असीं किसी तरीके नाल इन्हां दा रस्ता रोक लईए। जे ये रस्ता रुक जावे ते आउण वाले समय दे विच क्योंकि राज सभा च इन्हां दी बहुलता हो जानी है, लोक सभा च पहलां ही बहुलता इन्हां दी, तां जदों लोक सभा राज सभा और उस तो बाद राष्ट्रपति भी इन्हां दा बन गया तो फिर इन्हां नूं रोकना बहुत मुश्किल हो जाएगा। लिहाजा इसे करके पेशबंदियां हो रही कि किसी तरीके दे नाल इन्हां दा रथ रोक दिता जाए। जी जी, नवजोत सिद्धू सुर्खियां दे विच लगातार बनया होया है ते हुण नवजोत सिद्धू ने सुट्टिया बादलों के उत्ते लैटर बंब। ਹੁਣ ਤੇ ਇਸ ਤਰ੍ਹਾਂ ਜਾਪਦਾ ਰਾਜਕਰਨ ਸਿੰਘ ਜੀ ਜਿਵੇਂ ਮਨਪ੍ਰੀਤ ਰੱਖਿਆ ਉਰਦੂ ਦੇ ਸ਼ੇਰ ਸੁਣਾਉਣ ਨੂੰ ਤੇ ਨਵਜੋਤ ਸਿੱਧੂ ਕੈਪਟਨ ਨੇ ਰੱਖਿਆ ਪਟਾਕੇ ਪਾਉਣ ਨੂੰ। ਇਹ ਪਟਾਕੇ ਪਾਉਂਦਾ ਹੈ ਨਾ ਨਵਜੋਤ ਸਿੱਧੂ ਬਹੁਤ ਜ਼ਿਆਦਾ ਖੁੱਲ ਕੇ ਬੋਲਦਾ ਪਿਆ। ਰੋਜ਼ਾਨਾ ਪ੍ਰੈਸ ਕਾਨਫਰੰਸ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਆ ਜੀ। ਔਰ ਪੀਸੀ ਦੇ ਵਿੱਚ ਜਦੋਂ ਵੀ ਆਉਂਦਾ ਨਾਲ ਕੁਛ ਨਾ ਕੁਛ ਹਥਿਆਰ ਲੈ ਕੇ ਆਉਂਦਾ। ਅੱਜ ਤੇ ਐਟਮੀ ਬੰਬ ਹੀ ਲੈ ਕੇ ਆਇਆ। दरअसल उन्हें शहरी विकास मंत्रालय का एक पत्र नाल लियांदा। वो कहता जी गौर नाल देख लो, मस्करा हैगा, ध्यान नाल देख लो, अखा खोल के देख लो, ये मेरियां कईयां गल्लां ते मोहर लाई है इन्हां दी आपदी सरकार ने। हुण गल ते ओहदी सही आ। जिहड़ा शहरी विकास मंत्रालय ने केंद्र दे शहरी विकास मंत्रालय ने पत्र लिखिया, पत्र च लिखिया की आ? उन्हां ने ये लिखिया कि देखो असीं तुहानूं ग्रांटां कर दे रहे कारपोरेशनां वास्ते, कारपोरेशन तुहाडियां नंग मलंघिया, तुसीं वो पैसा गा दिता ही नहीं, पैसा तुसीं वरतिया किथे हो दसो सानूं। नाल उन्हां ने ये भी लिखिया पत्र दे विच कि जिहड़े स्मार्ट सिटी के प्रोजैक्ट सी खास तौर ते लुधियाना और जलंधर इन्हां दे वास्ते तुसीं रिपोर्टां ही नहीं तैयार करके भेजियां। क्यों भाई की गल आ? हुण तीजी गल जिहड़ी नवजोत सिद्धू कहता वेखो जी मैं भी कहता सी ना तुहानूं कि खजाने की जिहड़ी दुरवरतों बहुत वड्डे पद्धर ते होई है। वो तो होई है, सो होई है कि जिहड़ा पैसा केंद्र तो आउंदा रहा उहनूं किसी होर मूरियां च ये वाड़दे रहे। देखिया मैं सही कहा सी ना। हुण मैं ते नहीं कहता कि लिखिया है पत्र लिखिया इन्हां दी सरकार ने। सो इन्हां दी सरकार ने ते इत्थों तक सिद्धू कहता लिखिया कि भाई असीं तुहानूं पैसा देना है, तुसीं प्रोजैक्टां दे मार ते रखो। जिहड़े मार ने ਜਿਹੜੇ ਬਹੁਤ ਵੱਡੇ ਇੰਜੀਨੀਅਰ ਹੁੰਦੇ ਹਿਸਾਬ ਕਿਤਾਬ ਕਰਨ ਵਾਲੇ ਤੁਸੀਂ ਹਾਇਰ ਕਰੋ, ਅਸੀਂ ਪੈਸਾ ਦੇਣਾ, ਤੁਸੀਂ ਕਰਦੇ ਕਿਉਂ ਨਹੀਂ? ਉਹ ਕਹਿੰਦਾ ਇਹ ਦੱਸੋ, ਇਹਨਾਂ ਨੂੰ ਪੁੱਛੋ ਕਿ ਭਾਈ ਕਿਉਂ ਨਹੀਂ ਤੁਸੀਂ ਕੀਤਾ? ਜਦੋਂ ਕੇਂਦਰ ਪੈਸੇ ਦੇ ਰਿਹਾ ਸੀ, ਕੇਂਦਰ ਨੇ ਜਿਹੜਾ ਪੈਸਾ ਦਿੱਤਾ ਉਹ ਵੀ ਤੁਸੀਂ ਨਹੀਂ ਵਰਤਿਆ, ਆਖਰ ਕਰਦੇ ਕੀ ਰਹੇ? ਉਹ ਕਹਿੰਦਾ ਮੈਂ ਦੱਸਦਾ ਤੁਹਾਨੂੰ ਕਰਦੇ ਕੀ ਰਹੇ। ਇਹ ਪੈਸੇ ਜਿਹੜੇ ਸੀਗੇ ਇਹ ਖਾਂਦੇ ਰਹੇ, ਲੁੱਟਦੇ ਰਹੇ, ਆਪਣੇ ਅਕਾਊਂਟਾਂ 'ਚ ਪਾਉਂਦੇ ਰਹੇ। नवजोत सिद्धू ने फिर इस तो अगे जाके जिहड़ी गल कही है वो ये कही है, वो कहता जी कि मैं एक बारी सुखबीर सिंह बादल नूं सवाल किया सी कि भाई तेरियां 50 तो 650 बसां किवें हो गईयां, तू दस। कहता जवाब आया? कहता मेरी किसी भी गल दा इन्हां दे कोल कोई जवाब नहीं। हालांकि डॉक्टर दलजीत सिंह चीमा ने इहदा जवाब दिता है। उन्हें आख्या कि नवजोत सिद्धू नूं पहलां आपदी बुकल च वेख लेना चाहिए कि यह पत्र आया कदों आ। वो कहता कि यह पत्र आया 20 अप्रैल नूं, उदों तक साडी सरकार रही नहीं कि इस पत्र की साडे ते दसो काहदी तुसीं करदे हो इल्जाम तराशी। दूजी गल उन्हें आख्या कि जिहड़े स्मार्ट सिटी के ये 2 प्रोजैक्ट सी जिहड़ी असीं रिपोर्ट बनाउणी सी, ये कहता उदों इन्हां नूं स्मार्ट सिटी योजना दे विच शामिल किया गया जदों इलैक्शन बहुत नेड़े सी। इन्हां नूं जदों शामिल किया गया नाल दी नाल कोड ऑफ कंडक्ट लग गया ते सारा जिहड़ा साडा काम सी ठप्प हो गया ते असीं भेज दिंदे। हुण इत्थे दलजीत सिंह चीमा साफ ही झूठ बोलदा पिया।
ਅਸਲ ਦੇ ਵਿੱਚ ਇਹਨਾਂ ਦੋਨਾਂ ਸ਼ਹਿਰਾਂ ਨੂੰ 21 ਸਤੰਬਰ ਨੂੰ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸ਼ਾਮਲ ਕੀਤਾ ਗਿਆ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਚੋਣ ਜਾਬਤਾ ਨਾਫਿਸ ਹੁੰਦਾ ਹੈ ਜਨਵਰੀ ਦੀ 5 ਤਰੀਕ ਨੂੰ। ਸਤੰਬਰ ਤੋਂ ਲੈ ਕੇ ਜਨਵਰੀ ਤੱਕ ਇਹ ਸਾਰਾ ਕੁਝ ਕਰ ਸਕਦੇ ਸਨ। ਇਹਨਾਂ ਨੇ ਰਿਪੋਰਟ ਹੀ ਨਹੀਂ ਬਣਾ ਕੇ ਭੇਜੀ। ਸ਼ਾਇਦ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਰਿਪੋਰਟ ਦੀ ਲੋੜ ਹੀ ਨਹੀਂ ਪੈਣੀ, ਐਤਕੀ ਸਾਡਾ ਦਾ ਨਹੀਂ ਲੱਗਣਾ। ਇਸ ਕਰਕੇ ਅਸੀਂ ਸਮਾਰਟ ਇਹਨਾਂ ਸ਼ਹਿਰਾਂ ਨੂੰ ਨਾ ਹੀ ਬਣਾਈਏ। ਜਿਹੜਾ ਆਊਗਾ ਸਮਾਰਟਨੈਸ ਉਹ ਆਪੇ ਦਿਖਾਉਂਦਾ ਰਹੂ। ਹੁਣ ਦੇਖੋ ਡਾਕਟਰ ਦਲਜੀਤ ਸਿੰਘ ਚੀਮੇ ਵਰਗਾ ਜਿਹੜਾ ਇਹਨਾਂ ਦਾ ਅਫੀਸ਼ੀਅਲ ਅਧਿਕਾਰ ਬੁਲਾਰਾ ਹੈ ਉਹ ਝੂਠ ਬੋਲੀ ਜਾਂਦਾ ਕਿ ਜਦੋਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸਮਾਰਟ ਸਿਟੀ ਯੋਜਨਾ ਦੇ ਵਿੱਚ ਉਦੋਂ ਨਾਲ ਦੀ ਨਾਲ ਕੋਡ ਆਫ ਕੰਡਕਟ ਲੱਗ ਗਿਆ। ਕੋਡ ਆਫ ਕੰਡਕਟ ਕਿੰਨੇ ਹਫ਼ਤਿਆਂ ਬਾਅਦ ਕਿੰਨੇ ਮਹੀਨਿਆਂ ਬਾਅਦ ਲੱਗਣ ਡਿਆ, ਮੈਂ ਤੁਹਾਨੂੰ ਤਰੀਕ ਦੱਸ ਦਿੱਤੀ ਆ ਜੀ। ਸੋ ਦੂਜੇ ਪਾਸੇ ਜੇ ਗੱਲ ਕਰੀਏ ਨਵਜੋਤ ਸਿੱਧੂ ਦੀ, ਨਵਜੋਤ ਸਿੱਧੂ ਠੀਕ ਹੈ ਆਪਣੇ ਇਲਜ਼ਾਮ ਜਿਹੜੇ ਉਹ ਇਲਜ਼ਾਮਾਂ ਦੀ ਤਾਇਦ ਕਰਨ ਵਾਸਤੇ ਇਹ ਸਾਰੇ ਤੱਥ ਹੈ ਜਿਹੜੇ ਉਹ ਲੈ ਕੇ ਆ ਰਹੇ ਆ ਪਬਲਿਕ ਡੋਮੇਨ ਦੇ ਵਿੱਚ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਹੁਣ ਤੁਸੀਂ ਸਰਕਾਰ ਚਲਾ ਰਹੇ ਹੋ, ਜਿਹੜੀਆਂ ਪ੍ਰੋਜੈਕਟ ਰਿਪੋਰਟਾਂ ਉਹਨਾਂ ਨੇ ਨਹੀਂ ਬਣਾਈਆਂ ਤੁਸੀਂ ਉਹ ਬਣਾ ਕੇ ਲੋਕਾਂ ਦੇ ਵਿੱਚ ਲਿਆਓ ਕਿ ਹਾਂਜੀ ਉਹ ਕੰਮ ਅੱਧ ਵਾਟੇ ਛੱਡ ਕੇ ਭੱਜ ਉੱਠੇ ਸਨ, ਆਹ ਦੇਖੋ ਅਸੀਂ ਬਣਾ ਕੇ ਭੇਜੀਆਂ, ਆਹ ਉਹਨਾਂ ਦੀਆਂ ਨਕਲ ਕਾਪੀਆਂ। ਫਿਰ ਤੇ ਲੋਕ ਵੀ ਕਹਿਣ। ਹੁਣ ਜਿਹੜੀਆਂ ਇਹ ਚੀਜ਼ਾਂ ਕਹਿੰਦੇ ਇਹ ਚੀਜ਼ਾਂ ਤੇ ਜਣੇ ਖਣੇ ਨੂੰ ਪਤਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਕੜੀ ਖੋਲੀ ਆ, ਪਰ ਨਵਜੋਤ ਸਿੱਧੂ ਹੋਰਾਂ ਨੇ ਕਿਸ ਤਰ੍ਹਾਂ ਦਰੁਸਤ ਕੀਤਾ ਉਹ ਵੀ ਤੇ ਲੋਕ ਸੁਣਨਾ ਚਾਹੁੰਦੇ ਆ ਨਾ। ਸੋ ਜ਼ਰੂਰਤ ਇਹ ਆ ਕਿ ਜੋ ਕੁਝ ਗਲਤ ਹੋਇਆ ਉਹਨੂੰ ਸਹੀ ਕਰਕੇ ਵੀ ਲੋਕਾਂ ਨੂੰ ਦੱਸਿਆ ਜਾਵੇ। ਉਸ ਤਰ੍ਹਾਂ ਨਵਜੋਤ ਸਿੱਧੂ ਸਹੀ ਕੁਝ ਕਰਨ ਦੀ ਕੋਸ਼ਿਸ਼ ਵੈਸੇ ਕਰਦਾ ਪਿਆ। ਅੱਜ ਇਹਨੇ ਉਹਨਾਂ ਅਫਸਰਾਂ ਨੂੰ ਨੋਟਿਸ ਭੇਜ ਦਿੱਤੇ ਆ ਇਹਨਾਂ ਨੇ ਬਿਜਲੀ ਦੇ ਬਿੱਲ ਉਗਰਾਉਣੇ ਸ਼ੁਰੂ ਕੀਤੇ ਸੀ ਐਨ ਨਤੀਜਿਆਂ ਤੋਂ ਪਹਿਲਾਂ। ਉਹ ਕਹਿੰਦਾ ਕਿ ਦੱਸੋ ਤੁਸੀਂ ਪਹਿਲਾਂ ਕਿੱਥੇ ਸੁੱਤੇ ਸੀ, ਜਿਹੜੇ ਤੁਸੀਂ ਬਿੱਲ 50,000 ਜਾਂ 60,000 ਤੋਂ ਉੱਤੇ ਬਾਅਦ ਚ ਭੇਜੇ ਆ ਤੁਸੀਂ ਸਾਲਾਂ ਤੱਕ ਮਹੀਨਿਆਂ ਤੱਕ ਕਿਉਂ ਨਹੀਂ ਲੋਕਾਂ ਤੋਂ ਉਗਰਾਏ, ਉਹਦਾ ਜਵਾਬ ਦਿਓ। ਔਰ ਨਾਲ ਦੀ ਨਾਲ ਹੀ ਕੀ ਹੋਇਆ ਰਾਜਕਰਨਵੀਰ ਸਿੰਘ ਜੀ, ਖਬਰ ਆ ਗਈ ਕਿ ਲੁਧਿਆਣਾ ਕੇਂਦਰੀ ਜ਼ੋਨ ਦੇ ਵਿੱਚ ਜਿੰਨੇ ਕੋਰਟ ਕੰਪਲੈਕਸ ਆ, ਜਿੰਨੀਆਂ ਅਦਾਲਤਾਂ, ਜਿੰਨੇ DSP SSP ਇਹ ਦਫ਼ਤਰ ਆ, ਥਾਣੇ, ਇਹਨਾਂ ਸਾਰਿਆਂ ਦੀ ਚੈਕਿੰਗ ਹੋ ਗਈ ਔਰ ਚੈਕਿੰਗ ਦੇ ਵਿੱਚ 19 ਸਰਕਾਰੀ ਦਫ਼ਤਰ ਕੁੰਡੀ ਲਾਉਂਦੇ ਫੜੇ ਗਏ। ਉਹਨਾਂ ਨੂੰ 4,60,000 ਰੁਪਇਆ ਜੁਰਮਾਨਾ ਲਾਇਆ ਗਿਆ। DSP ਜਗਰਾਉਂ ਜਿਹੜਾ ਉਹ ਵੀ ਕੁੰਡੀ ਲਾਈ ਬੈਠਾ ਸੀ। ਹੁਣ ਇੱਥੇ ਨਵਜੋਤ ਸਿੱਧੂ ਨੇ ਵੈਸੇ ਪਹਿਲ ਕਦਮੀ ਤਾਂ ਕੀਤੀ ਹੈ, ਪਰ ਅਫਸੋਸ ਦੀ ਗੱਲ ਆ ਕਿ ਸਰਕਾਰ ਦੇ ਇਸ ਰਾਜ ਦੇ ਵਿੱਚ ਸਰਕਾਰ ਵੀ ਕੁੰਡੀ ਲਾਈ ਜਾਂਦੀ ਹੈ। ਇਹੀ ਕੰਮ ਪਿਛਲੀ ਸਰਕਾਰ 'ਚ ਚੱਲਦਾ ਸੀ, ਇਹੀ ਐਸ 'ਚ ਚੱਲੀ ਜਾਂਦਾ। ਨਵਜੋਤ ਸਿੱਧੂ ਨੂੰ ਇਹ ਜ਼ਰੂਰ ਖਿਆਲ ਕਰਨਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਭਰਤੀ ਘੁਟਾਲੇ ਦਾ ਮੁੱਖ ਦੋਸ਼ੀ ਗੁਰੂ ਜੀ ਗ੍ਰਿਫਤਾਰ। ਦੇਖੋ ਇਸ ਗੁਰੂ ਦਾ ਨਾਮ ਹੈ ਨਾ ਜਿਹੜਾ ਬੜਾ ਦਿਲਚਸਪ ਆ, ਨਾਲ ਗੁਰੂ ਜੀ ਤੇ ਨਾਲ ਉਰਫ ਮਾਸਟਰ ਜੀ। ਅਸੀਂ ਕਹਿੰਦੇ ਨੇ ਕਿ ਮਾਸਟਰ ਜਿਹੜੇ ਹੁੰਦੇ ਉਹ ਗੁਰੂ ਹੁੰਦੇ ਆ, ਇਹਨੇ ਨਾਲ ਪੱਕਾ ਤਖੱਲਸ ਹੀ ਜੋੜਿਆ ਮਾਸਟਰ ਜੀ ਉਰਫ ਗੁਰੂ ਜੀ। ਵੈਸੇ ਇਸ ਬੰਦੇ ਦਾ ਕੰਮ ਕਰਨ ਦਾ ਢੰਗ ਦੇਖੋ ਰਾਜਕਰਨਵੀਰ ਸਿੰਘ ਜੀ, ਕਿਸੇ ਵੀ ਬੰਦੇ ਨੂੰ ਜਿਹੜਾ ਇਹਦੇ ਨਾਲ ਕੰਮ ਕਰਦਾ ਸੀ ਉਸ ਬੰਦੇ ਨੂੰ ਵੀ ਇਹਦੇ ਅਸਲੀ ਨਾਂ ਦਾ ਨਹੀਂ ਸੀ ਪਤਾ। ਇਹਦੇ ਜਦੋਂ ਇਨਵੈਸਟੀਗੇਸ਼ਨ ਹੋਈ ਹੌਲੀ ਹੌਲੀ ਲੱਭਦਿਆਂ ਇਹਦਾ ਅਸਲ ਨਾਂ ਜਿਹੜਾ ਉਹ ਪਤਾ ਲੱਗਿਆ। ਇਹਦਾ ਨਾਂ ਅਸਲ ਦੇ ਵਿੱਚ ਮਿਥਲੇਸ਼ ਸੀ ਜੀ। ਮਹੀਨਿਆਂ ਬੱਧੀ ਇਹਦਾ ਨਾਂ ਹੀ ਨਹੀਂ ਲਾਇਆ ਹੋਇਆ। ਇਹਨੂੰ ਅੱਜ ਲਖਨਊ ਤੋਂ ਅਰੈਸਟ ਕਰ ਲਿਆ, ਲਖਨਊ ਤੋਂ ਅਰੈਸਟ ਕਰਕੇ ਇਹਨੂੰ ਪੰਜਾਬ ਲਿਆਂਦਾ ਜਾ ਰਿਹਾ। ਇਹ ਅਸਲ ਦੇ ਵਿੱਚ ਮਾਸਟਰਮਾਈਂਡ ਸੀ ਜਿਹੜਾ ਬੰਦਾ ਪੇਪਰ ਹਾਸਲ ਕਰਦਾ ਸੀ ਔਰ ਉਸ ਤੋਂ ਬਾਅਦ ਪੇਪਰਾਂ ਦੀ ਤਿਆਰੀ ਕਰਵਾਉਂਦਾ ਸੀ। ਅੱਗੇ ਇਹਦੇ ਗੁਰਗੇ ਸਨ, ਦਲਾਲ ਸਨ, ਉਹ ਹਿਸਾਬ ਲਾ ਲਓ ਤੁਸੀਂ ਲਖਨਊ ਤੱਕ, ਦਿੱਲੀ ਤੱਕ ਔਰ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੱਕ, ਤਲਵੰਡੀ ਸਾਬੋ, ਗਿੱਦੜਵਾ, ਮਲੋਟ, ਚੰਡੀਗੜ੍ਹ, ਹਰੇਕ ਸ਼ਹਿਰ ਤੱਕ ਫੈਲੇ ਹੋਏ ਸਨ। ਹੁਣ ਇਹ ਉਮੀਦ ਕਰਨੀ ਚਾਹੀਦੀ ਹੈ, ਦੇਖੋ ਅੱਗੇ ਜਾਂਚ ਪੜਤਾਲ ਹੋਈ। ਭਰਤੀ ਘੁਟਾਲਾ ਹੈ ਨਾ ਜਿਹੜਾ, ਉਹ ਦੇਸ਼ ਦਾ ਜਿਵੇਂ ਵਿਆਪਕ ਘੁਟਾਲਾ, ਸਾਡਾ ਇੱਥੋਂ ਦਾ ਜਿਹੜਾ ਭਰਤੀ ਘੁਟਾਲਾ ਉਹ ਸਿਮਿਲਰ ਹੀ ਹੈ ਵਿਆਪਕ ਘੁਟਾਲੇ ਵਰਗਾ ਬਿਲਕੁਲ। ਸੋ ਉਸ ਵਿਆਪਕ ਦਰਜ ਤੇ ਜਿਹੜਾ ਇਹ ਘੁਟਾਲਾ ਹੋਇਆ, ਕਿ ਇਸ ਘੁਟਾਲੇ ਦੇ ਵਿੱਚੋਂ ਇਹ ਪਤਾ ਲੱਗੂਗਾ ਕਿ ਇਕੱਲਾ ਜਿਹੜਾ ਮਿਥਲੇਸ਼ ਕੁਮਾਰ ਉੱਥੇ ਬੈਠਾ ਕੰਮ ਚਲਾਈ ਜਾਂਦਾ ਸੀ ਜਾਂ ਇੱਥੇ ਪੰਜਾਬ ਦੇ ਵਿੱਚ ਇਹਦੇ ਹੋਰ ਵੀ ਸੱਜੇ ਖੱਬੇ ਹੱਥ ਹੈਗੇ ਸਨ। ਕਿਉਂਕਿ ਜਦੋਂ ਇਨਵੈਸਟੀਗੇਸ਼ਨ ਹੋਈ, ਇਨਵੈਸਟੀਗੇਸ਼ਨ ਮਲੋਟ ਤੱਕ ਤੇ ਪਹੁੰਚੀ ਪਰ ਮਲੋਟ ਤੋਂ ਕੁਝ ਕਿਲੋਮੀਟਰ ਅੱਗੇ ਨਹੀਂ ਜਾ ਸਕੀ ਜੀ। ਤੇ ਲੋਕ ਚਰਚਾ ਕਰਦੇ ਸਨ ਕਿ ਮਲੋਟ ਤੋਂ ਅੱਗੇ ਸਭ ਕੁਝ ਹੈ, ਉੱਥੇ ਕਿਉਂ ਨਹੀਂ ਜਾਂਦੇ।
ਅੱਗੇ ਕਿਉਂ ਨਹੀਂ ਵੱਧਦੀ ਇਨਵੈਸਟੀਗੇਸ਼ਨ। ਹੁਣ ਇਹ ਜਿਹੜਾ ਮਤਲੇਸ਼ ਆ ਇਹਦਾ ਨੈਕਸਸ ਇਸ ਪ੍ਰਕਾਰ ਦਾ ਸੀਗਾ ਰਾਜਕਰਮਵੀਰ ਸਿੰਘ ਜੀ ਕਿ ਇਹਦੇ ਕੋਲ ਪੇਪਰ ਪਹੁੰਚਦੇ ਸਨ ਔਰ ਪੇਪਰ ਪਹੁੰਚਣ ਤੋਂ ਬਾਅਦ ਇਹਦੇ ਕੋਲ ਸ਼ਿਕਾਰ ਪਹੁੰਚਦੇ ਸਨ ਔਰ ਸ਼ਿਕਾਰ ਦਲਾਲ ਇਕੱਠੇ ਕਰਕੇ ਲੈ ਜਾਂਦੇ ਸਨ ਕਿ ਆਜੋ ਭਾਈ ਤੁਹਾਡਾ ਮਸਲਾ ਹੱਲ ਕਰਦੇ ਆ। ਉਹ ਹੁਣ ਦਲਾਲ ਕਿਹਨਾਂ ਲਈ ਕੰਮ ਕਰਦੇ ਸਨ, ਇਹ ਸਭ ਤੋਂ ਵੱਡੀ ਵਜ਼ਾਰਤ ਹੈ ਇਸ ਕੇਸ ਦੇ ਵਿੱਚ। ਬਹੁਤ ਸਾਰੀਆਂ ਭਰਤੀਆਂ ਹੋਈਆਂ, ਜਿੱਦਾਂ ਸਥਾਨਕ ਸਰਕਾਰਾਂ ਦੀ ਭਰਤੀ ਹੋਈ ਸੀ, ਪਟਵਾਰੀਆਂ ਦੀ ਭਰਤੀ ਹੋਈ, ਇਹੋ ਜਿਹੇ ਮਹਿਕਮਿਆਂ ਦੀਆਂ ਜਿਹੜੀਆਂ ਭਰਤੀਆਂ ਹੋਈਆਂ ਉਹਨਾਂ ਦੇ ਵਿੱਚ ਲੈਣ ਦੇਣ ਬਹੁਤ ਵੱਡੇ ਪੱਧਰ ਤੇ ਚੱਲਿਆ। ਕੁਛ ਭਰਤੀਆਂ ਰੱਦ ਵੀ ਹੋਈਆਂ, ਕੁਛ ਲੋਕ ਹਾਲੇ ਵੀ ਨੌਕਰੀ ਕਰੀ ਜਾਂਦੇ ਆ। ਸੋ ਸਭ ਤੋਂ ਵੱਡਾ ਹੁਣ ਸਵਾਲ ਇਹੋ ਹੀ ਆ ਕਿ ਪਿਛਲੀ ਸਰਕਾਰ ਜਿਹੜੀ 1 ਸਾਲ ਤੱਕ ਇਨਵੈਸਟੀਗੇਸ਼ਨ ਵਿਜੀਲੈਂਸ ਨੂੰ ਹੈਂਡਓਵਰ ਕਰਕੇ ਵੀ ਇਸ ਬੰਦੇ ਨੂੰ ਫੜ ਨਹੀਂ ਸੀ ਸਕੀ, ਐਸ ਸਰਕਾਰ ਨੇ 2 ਮਹੀਨਿਆਂ ਦੇ ਵਿੱਚ, 2 ਮਹੀਨੇ ਹਾਲੇ ਹੋਣੇ ਆ ਇਹਨਾਂ ਨੂੰ, ਮੇਰੇ ਖਿਆਲ ਦੇ ਨਾਲ ਹੋ ਗਏ, ਚਲੋ 2 ਮਹੀਨੇ ਹੋ ਗਏ ਆ, 2 ਮਹੀਨਿਆਂ ਦੇ ਅੰਦਰ ਅੰਦਰ ਮਿਥਲੇਸ਼ ਵਰਗੇ ਬੰਦੇ ਨੂੰ ਲੱਭ ਲਿਆਉਣਾ ਇਸ ਸਰਕਾਰ ਦੀ ਇੱਕ ਪ੍ਰਾਪਤੀ ਹੈ। ਪਰ ਅਸਲ ਪ੍ਰਾਪਤੀ ਕਦੋਂ ਹੋਏਗੀ? ਜਦੋਂ ਸਾਰਾ ਕੁਝ ਸਾਫ਼ ਹੋਏਗਾ ਕਿ ਉਹ ਕੌਣ ਲੋਕ ਸਨ ਜਿਹੜੇ ਇੱਥੋਂ ਪੇਪਰ ਲੀਕ ਕਰਦੇ ਸਨ ਤੇ ਇਹਨਾਂ ਦੇ ਕੋਲ ਪਹੁੰਚਾ ਦਿੰਦੇ ਸਨ। ਉਹ ਕੌਣ ਲੋਕ ਸਨ ਜਿਹੜੇ ਵੱਖ-ਵੱਖ ਪਿੰਡਾਂ 'ਚੋਂ, ਵੱਖ-ਵੱਖ ਸ਼ਹਿਰਾਂ 'ਚੋਂ ਸ਼ਿਕਾਰ ਲੱਭਦੇ, ਉਹਨਾਂ ਦੇ ਨਾਲ ਸੈਟਿੰਗ ਕਰਦੇ, ਫਿਰ ਉਹਨਾਂ ਨੂੰ ਪੇਪਰ ਤੋਂ 2-4 ਦਿਨ ਪਹਿਲਾਂ ਉੱਥੇ ਲੈ ਜਾਂਦੇ। ਉਹ ਕੌਣ ਲੋਕ ਸਨ, ਉਹਨਾਂ ਦੇ ਪਿੱਛੇ ਕੌਣ ਸਨ, ਔਰ ਜਿਹੜੇ ਇਹ ਪੈਸੇ ਸੀਗੇ ਇਹਨਾਂ ਨੂੰ ਕਿਸ ਤਰ੍ਹਾਂ ਵੰਡਿਆ ਜਾਂਦਾ ਸੀਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਹੀ ਸਾਫ਼ ਹੋ ਸਕਦੀਆਂ ਜੇ ਪਾਰਦਰਸ਼ਤਾ ਦੇ ਨਾਲ, ਸ਼ਿੱਦਤ ਦੇ ਨਾਲ ਪੁੰਛਣ ਕੀਤੀ ਜਾਵੇ। ਸੋ ਸਭ ਤੋਂ ਅਹਿਮ ਕੜੀ ਇਸ ਭਰਤੀ ਘੁਟਾਲੇ ਦੀ ਸਾਡੇ ਸਾਹਮਣੇ ਆ। ਉਂਝ ਮੈਂ ਦੱਸ ਦੇਵਾਂ ਕਿ ਬੜੇ ਰੌਲੇ ਪੈ ਖੜੇ ਆ ਸਾਡੇ ਇੱਥੇ। ਭਰਤੀ ਦਾ ਜਿਹੜਾ ਵੀ ਤੁਸੀਂ ਵਰਕਾ ਚੁੱਕੋ ਉਹ ਕਾਲੇ ਦਾ ਕਾਲਾ ਹੀ ਆ, ਹਰੇਕ ਵਰਕੇ ਤੇ ਕਾਲ ਲਿਖਿਆ। ਇੰਟੈਲੀਜੈਂਸ ਵਾਲੇ ਇਹਨਾਂ ਨੇ ਭਰਤੀ ਕੀਤੇ ਸਨ, ਉਹਨਾਂ ਦਾ ਵੀ ਰੌਲਾ ਪੈ ਗਿਆ, ਹਾਈ ਕੋਰਟ ਨੇ ਉਹਨਾਂ ਦਾ ਵੀ ਰਿਕਾਰਡ ਤਲਬ ਕਰ ਲਿਆ। ਕਿਉਂਕਿ ਕਮਾਲ ਇਹ ਹੋਈ ਪਈ ਸੀ ਉਸ ਭਰਤੀ ਦੇ ਵਿੱਚ ਕਿ ਜਿਹੜੇ ਬੰਦੇ ਰੱਖੇ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਇੱਕੋ ਹਲਕੇ ਦੇ ਪਾਈ ਜਾਣੇ ਜਲਾਲਾਬਾਦ ਦੇ, ਔਰ ਜਲਾਲਾਬਾਦ ਦਾ ਹਲਕਾ ਸੀ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਸਿੰਘ ਬਾਦਲ ਦੇ ਹਲਕੇ ਕਹਿੰਦੇ ਕਿ ਸਾਰੀ ਇੰਟੈਲੀਜੈਂਸ ਕੀ ਹੈ, ਪੰਜਾਬ ਦੇ ਵਿੱਚ ਕੋਈ ਹੋਰ ਇੰਟੈਲੀਜੈਂਸ ਮੁੱਦੇ ਹੈ ਨਹੀਂ। ਹੁਣ ਹਾਈ ਕੋਰਟ ਦੇ ਵਿੱਚੋਂ ਵੀ ਮਾਮਲਾ ਸੀ, ਇੱਕ ਆ ਜਿਹੜਾ ਵਾਇਰਲੈਸ ਆਪਰੇਟਰ ਵਾਲਾ, ਇੱਕ ਦਿਨ ਆਪਾਂ ਅੱਗੇ ਵੀ ਬਤਾਇਆ ਸੀ, ਦੋਸ਼ੀ ਫਰਜ਼ੀ ਵਾਇਰਲੈਸ ਆਪਰੇਟਰ ਨੇ ਰਖਾ ਦਿੱਤੇ 5 ਮਹੀਨੇ ਨੌਕਰੀ ਕਰਕੇ। ਉਹਦੇ ਵਿੱਚੋਂ ਹੁਣ ਇੱਕ ਖਬਰ ਇਹ ਆ ਰਹੀ ਹੈ ਕਿ 1985-86 ਤੋਂ ਲੈ ਕੇ ਜਿਹੜੀਆਂ ਅੱਜ ਤੱਕ ਦੀਆਂ ਭਰਤੀਆਂ ਹੋਈਆਂ ਉਸ ਮਹਿਕਮੇ 'ਚ, ਉਹਦਾ ਸਾਰਾ ਰਿਕਾਰਡ ਹੀ ਰਾਤੋਂ ਰਾਤ ਗਾਇਬ ਹੋ ਗਿਆ ਦਫ਼ਤਰ 'ਚੋਂ, ਰਿਕਾਰਡ ਹੀ ਨਹੀਂ ਲੱਭਦਾ ਪਿਆ। ਕਿਉਂਕਿ ਦੇਖੋ ਇੰਨਾ ਜ਼ਿਆਦਾ ਇੱਥੇ ਗੰਦ ਪਿਆ ਹੋਇਆ ਹੈ ਨੌਕਰੀਆਂ ਦੇ ਮਾਮਲੇ 'ਚ ਕਿ ਕੋਈ ਵੀ ਭਰਤੀ ਅਸੀਂ ਨਹੀਂ ਕਹਿ ਸਕਦੇ ਕਿ ਬੇਦਾਗ ਨੇਪਰੇ ਚੜ੍ਹ ਗਈ ਆ। ਹੁਣ ਤੇ ਹਾਲ ਇਹ ਆ ਕਿ ਜਿਵੇਂ ਜਿਵੇਂ ਬੇਰੁਜ਼ਗਾਰਾਂ ਦਾ ਟੱਬਰ ਵੱਧਦਾ ਜਾ ਰਿਹਾ ਨਾ, ਉਵੇਂ ਉਵੇਂ ਹਲਕੇ ਹੋਏ ਲੋਕਾਂ ਦਾ ਬੱਬਰ ਵੱਧਦਾ ਜਾ ਰਿਹਾ। ਇਸ ਬੱਬਰ 'ਚ ਲੱਗਣ ਵਾਲੇ ਲੋਕਾਂ ਨੇ ਸਾਡੇ ਪ੍ਰਬੰਧ ਦੇ ਦੁਆਲੇ ਲੋਹੇ ਦਾ ਜਾਲ ਬੁਣ ਦਿੱਤਾ। ਇਸ ਲੋਹੇ ਦੇ ਜਾਲ ਨੂੰ ਕੱਟਣ ਲਈ ਸਾਡੇ ਕੋਲ ਕਾਗਜ਼ ਦੀ ਤਲਵਾਰ ਆ, ਕਾਗਜ਼ ਦੀ ਤਲਵਾਰ ਭਾਵ ਵੋਟ। ਹੁਣ ਨਾ ਇਹ ਜਾਲਾ ਸਾਥੋਂ ਟੁੱਟਦਾ ਤੇ ਨਾ ਖੜਾ ਛੁੱਟਦਾ। ਇਹ ਉਦੋਂ ਹੀ ਖੜਾ ਛੁੱਟੇਗਾ ਜਦੋਂ ਸਾਫ਼ ਸੁਥਰੀ ਕੋਈ ਸਰਕਾਰ ਆ ਜਾਵੇ ਜਿਹੜੀ ਇਹ ਚਾਹਵੇ ਕਿ ਭਾਈ ਹੱਕਦਾਰ ਨੂੰ ਹੱਕ ਮਿਲੇ, ਜਿਹੜਾ ਅਯੋਗ ਆ ਉਹਨੂੰ ਦੁਬਾਰਾ ਮੌਕਾ ਮਿਲੇ। ਇਹ ਨਹੀਂ ਕਿ ਯੋਗ ਨੂੰ ਤੁਸੀਂ ਮੌਕਾ ਹੀ ਨਾ ਦਿਓ, ਮੌਕਾ ਉਹਦੇ ਮੁਕਾਬਲੇ 'ਚ ਉਹਦੇ ਲਈ ਮੁਕਾਬਲੇਬਾਜ਼ੀ ਰਹਿਣੀ ਚਾਹੀਦੀ ਹੈ, ਪਰ ਯੋਗ ਨੂੰ ਜਿਹੜੀ ਹੈ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇੱਥੇ ਜਿਹੜੇ ਯੋਗ ਆ ਉਹ ਚੱਪਲਾਂ ਘਸਾਉਂਦੇ ਰਹਿ ਜਾਂਦੇ ਆ ਤੇ ਜਿਹੜੇ ਅਯੋਗ ਆ ਕਿਸੇ ਪਾਸਿਓਂ ਵੀ ਕੁਰਸੀ ਦੇ ਹੱਕਦਾਰ ਨਹੀਂ ਹੁੰਦੇ, ਉਹ ਪਿਛਲੀ ਵਾਰੀ ਥਾਣੀ ਆ ਕੇ ਤੇ ਕੁਰਸੀ ਤੇ ਧੂਪ ਬੱਤੀ ਕਰ ਦਿੰਦੇ ਆ। ਜੀ ਜੀ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ, ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਮ ਤੋੜ ਗਈ ਆ, ਹਜ਼ਾਰਾਂ ਗਰੀਬ ਵਿਦਿਆਰਥੀ ਪਰੇਸ਼ਾਨ। ਦੇਖੋ ਰਾਜਕਰਮਵੀਰ ਸਿੰਘ ਜੀ, ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਨਾ ਜੀ, ਇਹ ਦਲਿਤ ਵਿਦਿਆਰਥੀਆਂ ਲਈ ਬਹੁਤ ਵੱਡਾ ਸਹਾਰਾ ਹੈ ਜੀ। ਸਹਾਰਾ ਇਉਂ ਆ ਕਿ ਦੇਖੋ ਜਿਹੜਾ ਕੋਈ ਦਲਿਤ ਵਿਦਿਆਰਥੀ ਹੈ ਉਹ ਗਰੀਬ ਆ, ਜ਼ਾਹਰ ਜੀ ਗੱਲ ਆ, ਵਿੱਚ ਕਮੀਆਂ ਦਾ ਮੁੰਡਾ ਵੀ ਹੋਏਗਾ, ਕੋਈ ਗੋਹਾ ਕੂੜਾ ਸੁੱਟਣ ਵਾਲੀ ਦੀ ਧੀ ਵੀ ਹੋਏਗੀ। ਹਰੇਕ ਦਾ ਸੁਪਨਾ ਇਹ ਹੁੰਦਾ ਕਿ ਜੇ ਅਸੀਂ ਪੜ੍ਹ ਲਿਖ ਜਾਈਏ ਤੇ ਆਪਣੇ ਮਾਂ ਪਿਓ ਨੂੰ ਰਾਣਿਆਂ ਪਟਰਾਣਿਆਂ ਵਾਂਗੂ ਬਿਠਾ ਕੇ ਰੋਟੀ ਖਿਲਾਈਏ। ਸਾਰੀ ਜ਼ਿੰਦਗੀ ਉਹਨਾਂ ਨੇ ਦੂਜਿਆਂ ਦੇ ਭਾਂਡੇ ਮਾਂਜੇ ਆ, ਦੂਜਿਆਂ ਦੇ ਕੰਮ ਕੀਤੇ ਆ। ਇਹ ਗਰੀਬ ਬੱਚੇ ਦੀ ਮੇਰੇ ਖਿਆਲ ਦੇ ਨਾਲ ਜਦੋਂ ਸੁਰਤ ਸੰਭਲਦਾ ਨਾ, ਉਹਦੀ ਪਹਿਲੀ ਸੋਚ ਹੁੰਦੀ ਹੈ ਕਿ ਮੈਂ ਵੱਡਾ ਹੋ ਕੇ ਤਕਦੀਰ ਬਦਲਾਂਗਾ, ਤਸਵੀਰ ਬਦਲਾਂਗਾ ਕਰਦੀ। ਇਹ ਇੱਕ ਜਿਹੜੀ ਸਕੀਮ ਸੀ ਨਾ, ਇਹ ਬਹੁਤ ਵੱਡਾ ਸਹਾਰਾ ਸੀ ਦਲਿਤ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ। ਉਹ ਹੁਣ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚੋਂ ਲਗਭਗ ਖੋਇਆ ਜਾ ਚੁੱਕਾ। ਅਸਲ ਦੇ ਵਿੱਚ ਕਹਾਣੀ ਕੀ ਬਣੀ ਰਾਜਕਰਮਵੀਰ ਸਿੰਘ ਜੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਜਿਹੜਾ 2 ਸਾਲਾਂ ਦਾ 1200 ਕਰੋੜ ਰੁਪਇਆ ਹੁੰਦਾ ਹੈ,
ਉਹ ਇਹਨਾਂ ਨੇ ਕਾਲਜ ਨੂੰ ਦਿੱਤੇ ਨੇ, ਕਾਲਜ ਨੂੰ ਭਾਵ ਕਿਸੇ ਵੀ ਕਾਲਜ ਨੂੰ ਨਹੀਂ ਦਿੱਤਾ ਜੀ। ਜਿਹੜਾ ਉਹ ਪੈਸਾ ਆਇਆ 2 ਸਾਲ ਦਾ ਇਹਨਾਂ ਕਾਲਜਾਂ ਦੇ ਵੱਲੋਂ ਬਣਦਾ ਹੈ, ਜਿਹੜਾ ਬਕਾਇਆ ਕਾਲਜਾਂ ਦਾ ਕਿੰਨਾ ਹੋਏਗਾ, ਉਹ ਬਣਦਾ ਹੈ 2015-16 ਦਾ ਬਣਦਾ 440 ਕਰੋੜ ਤੇ 2016 ਦਾ ਬਣਦਾ 780 ਕਰੋੜ ਰੁਪਇਆ। ਹੁਣ ਇੰਨਾ ਪੈਸਾ ਨਿੱਜੀ ਸੰਸਥਾਨਾਂ ਦਾ ਜਿਹੜਾ ਰੁਕਿਆ ਪਿਆ, ਉਹ ਕਹਿੰਦੇ ਅਸੀਂ 2-3 ਸਾਲ ਦਲਿਤ ਬੱਚੇ ਫ੍ਰੀ ਪੜ੍ਹਾ ਦਿੱਤੇ, ਹੁਣ ਸਾਡੇ ਸਟਾਫ ਹੈ ਜਿਹੜੇ ਉਹ ਤਨਖਾਹਾਂ ਨੂੰ ਤਰਸਦੇ ਪਏ ਆ, ਸਾਡੇ ਕਾਲਜ ਚੱਲਦੇ ਨਹੀਂ ਪਏ। ਹੁਣ ਸਾਡੇ ਕੋਲ ਆਪਸ਼ਨ ਇਹ ਆ ਕਿ ਜਿਹੜਾ ਆਹ ਸੈਸ਼ਨ ਮੌਜੂਦਾ ਸੈਸ਼ਨ ਚੱਲਦਾ ਪਿਆ 17 ਸਾਲ ਵਾਲਾ, ਅਸੀਂ ਇਸ ਵਿਦਿਅਕ ਸੈਸ਼ਨ ਦੇ ਵਿੱਚ ਦਲਿਤ ਬੱਚਿਆਂ ਨੂੰ ਫ੍ਰੀ ਨਹੀਂ ਪੜ੍ਹਾਵਾਂਗੇ। ਜੇ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਜੀ, ਇਸ ਸਕਾਲਰਸ਼ਿਪ ਦਾ ਜਿਹੜਾ ਪੈਸਾ ਬਕਾਇਆ ਉਹ ਜਾਰੀ ਕਰਵਾਓ, ਅਸੀਂ ਇਹਨਾਂ ਦੀ ਐਡਮਿਸ਼ਨ ਕਰਾਂਗੇ, ਪਰ ਹਾਲ ਦੀ ਘੜੀ ਅਸੀਂ ਇਸ ਸਕੀਮ ਨੂੰ ਅੱਗੇ ਨਹੀਂ ਤੋਰ ਸਕਦੇ। ਹੁਣ ਬਹੁਤ ਵੱਡੇ ਪੱਧਰ ਤੇ ਦਲਿਤ ਵਿਦਿਆਰਥੀ ਪ੍ਰਭਾਵਿਤ ਹੋਣਗੇ, ਜਿਨ੍ਹਾਂ ਨੇ ਡਿਗਰੀ ਸ਼ੁਰੂ ਕੀਤੀ ਹੋਈ ਹੈ, ਕੋਈ ਵੀ ਪੋਸਟ ਮੈਟ੍ਰਿਕ ਜਾਂ ਉਸ ਤੋਂ ਬਾਅਦ 12ਵੀਂ ਤੋਂ ਬਾਅਦ ਕੋਈ ਵੀ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਹੈ ਉਚੇਰੀ ਸਿੱਖਿਆ ਦੀ, ਤੇ ਉਹ ਤੇ ਅੱਧ ਵਿਚਾਲੇ ਲਟਕ ਜਾਣਗੇ। ਹਾਲ ਦੀ ਘੜੀ ਵਿਦਿਆਰਥੀ ਹੈ ਜਿਹੜੇ ਉਹ ਆਪਣੇ ਆਪ ਨੂੰ ਠੱਗੇ ਜਿਹੇ ਮਹਿਸੂਸ ਕਰਦੇ ਆ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਜਿਹੜਾ ਪੇਚ ਫਸਦਾ ਉਹ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਸਰਕਾਰ ਦੇ ਸਿਰ ਦੇ ਵਿੱਚ ਹੀ ਆ ਕੇ ਫਸਦਾ, ਕਿਉਂਕਿ ਦੇਖੋ ਕੇਂਦਰ ਨੇ ਪੈਸਾ ਤਾਂ ਰੋਕਿਆ ਕਿਉਂਕਿ ਜਿਹੜਾ ਸਟੇਟ ਨੇ ਹਿੱਸਾ ਪਾਉਣਾ ਸੀ, ਰਾਜ ਨੇ ਹਿੱਸਾ ਪਾਉਣਾ ਸੀ, ਜਿਵੇਂ ਕਿ ਬਹੁਤੀਆਂ ਸਕੀਮਾਂ 'ਚ ਹੋਇਆ, ਇਹਨਾਂ ਨੇ ਉਹ ਹਿੱਸਾ ਪਾਇਆ ਨਹੀਂ। ਜਦੋਂ ਇਹਨਾਂ ਨੇ ਆਪਦਾ ਹਿੱਸਾ ਨਹੀਂ ਪਾਇਆ, ਉਹਨਾਂ ਨੇ ਜਿਹੜਾ ਕੇਂਦਰ ਵੱਲੋਂ ਪੈਸਾ ਭੇਜਣਾ ਸੀ ਉਹ ਰੋਕ ਦਿੱਤਾ। ਸੋ ਇੱਥੇ ਆ ਕੇ ਫੇਰ ਰੌਲਾ ਪੈ ਗਿਆ। ਹੁਣ ਇਸ ਸਕੀਮ ਦਾ ਅੱਗੇ ਕੀ ਹੋਊ ਹਾਲੀ ਕਰੀ ਜਿਹੜੇ ਦਲਿਤ ਵਿਦਿਆਰਥੀ ਆ, ਦਲਿਤ ਵਿਦਿਆਰਥੀ ਹੈ ਜਿਹੜੇ ਭਾਰਤ ਵਿੱਚ ਪੜ੍ਹਦੇ, ਉਹ ਬਹੁਤ ਜ਼ਿਆਦਾ ਚਿੰਤਤ ਨੇ, ਕਿਉਂਕਿ ਨਾ ਉਹ ਗਾਹ ਨੂੰ ਜਾ ਸਕਦੇ ਆ ਤੇ ਨਾ ਹੀ ਪਿਛਾਂਹ ਮੁੜ ਸਕਦੇ ਆ, ਕਿਉਂਕਿ ਬਹੁਤ ਸਾਰਾ ਸਮਾਂ, ਬਹੁਤ ਸਾਰੀ ਐਨਰਜੀ ਔਰ ਬਹੁਤ ਸਾਰਾ ਖਰਚਾ ਵਰਚਾ ਕੋਲੋਂ ਵੀ, ਕਿਉਂਕਿ ਇਹ ਤੇ ਹੈ ਨਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਉਹਨਾਂ ਦਾ ਦਾਖਲਾ ਆਉਂਦਾ, ਫੀਸ ਆਉਂਦੀ ਹੈ, ਪਰ ਹੋਰ ਵੀ ਤੇ ਖਰਚੇ ਹੁੰਦੇ ਆ ਨਾ ਇੱਕ ਵਿਦਿਆਰਥੀ ਦੇ, ਇੱਕ ਜਵਾਨ ਦੇ। ਸੋ ਉਹ ਜਿਹੜੇ ਖਰਚੇ ਉਹ ਵੀ ਸਾਰੇ ਵੇਸਟ ਹੋਣਗੇ ਜੇ ਉਹ ਛੱਡਦੇ ਆ ਪੜ੍ਹਾਈ। ਜਿੰਨੀ ਐਨਰਜੀ ਲਾਈ ਹੈ, ਜਿੰਨਾ ਸਮਾਂ ਗਵਾਇਆ, ਉਹ ਸਭ ਕੁਛ ਜਾਂਦਾ ਹੈ। ਜੇ ਪਿੱਛੇ ਮੁੜਦੇ ਤਾਂ ਵੀ ਉਹ ਜਿਵੇਂ ਕਹਿੰਦੇ ਨਾ ਕਿ ਅੱਗੇ ਖੂਹ ਪਿੱਛੇ ਖਾਤਾ, ਉਹ ਕਿਸੇ ਪਾਸੇ ਵੀ ਜਾਣ ਜੋਗੇ ਨਹੀਂ। ਹੁਣ ਕੈਪਟਨ ਸਰਕਾਰ ਨੂੰ ਚਾਹੀਦਾ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕਰੇ। ਹਾਲ ਦੀ ਘੜੀ ਉਹਨਾਂ ਵਿਚਾਰਿਆਂ ਦਾ ਹਾਲ ਇਹ ਆ ਕਿ ਉਹ ਸਾਡੀ ਪੂਰੀ ਕਹਾਣੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਵਾਂਗਰਾ, ਚਾਹ ਉਹ ਜਿਹੜੇ ਪੜ੍ਹਾਈਆਂ ਵਾਲੇ ਸਾਡੇ ਕਿਸੇ ਵਿਧਵਾ ਦੇ ਖਾਬ ਵਾਂਗਰਾ, ਉਹ ਵਿਧਵਾ ਦੇ ਖਾਬ ਵਾਂਗਰਾ ਚਾਹ ਉਜਾੜ ਕੇ ਬੈਠੇ ਆ। ਜੀ 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 ਮਿੰਟੋ ਜੀ, ਮਾਫੀ ਚਾਹੁੰਦੇ ਸਰੋਤਿਆਂ ਤੋਂ, ਵਿੱਚ ਲਾਈਨ ਜਿਹੜੀ ਆ ਡਰੋਪ ਹੋ ਗਈ ਸੀਗੀ, ਅਤੇ ਆਪਾਂ ਜਿਹੜੇ ਅਖੀਰਲੇ ਜਿਹੜੇ ਕੁਛ ਜਿਹੜੀਆਂ ਗੱਲਾਂ ਬਾਤਾਂ ਆ ਉਹ ਆਪਾਂ ਮਿੰਟੂ ਜੀ ਦੇ ਨਾਲ ਕਰਾਂਗੇ। ਮਿੰਟੂ ਜੀ, ਵਿਸ਼ਵ ਕਬੱਡੀ ਕੱਪ ਦੇ ਕਹਿੰਦੇ ਜੇਤੂਆਂ ਨੂੰ ਅਜੇ ਤੱਕ ਵੀ ਇਨਾਮ ਨਹੀਂ ਮਿਲੇ ਹੋਏ। ਜੀ ਜੀ ਬਿਲਕੁਲ, ਮੈਂ ਕਹਿ ਰਿਹਾ ਸੀਗਾ ਕਿ ਜੇ ਕਿਹਾ ਜਾਂਦਾ ਕਿ ਇੱਕ ਮਜ਼ਦੂਰ ਦਾ ਮੁੜਕਾ ਸੁੱਕ ਤੋਂ ਪਹਿਲਾਂ ਉਹਦਾ ਮਿਹਨਤਾਨਾ ਮਿਲਣਾ ਚਾਹੀਦਾ, ਤੇ ਇਹਨਾਂ ਖਿਡਾਰੀਆਂ ਨੂੰ ਤੇ ਇਹ ਮਿਹਨਤਾਨਾ ਉਹਨਾਂ ਦਾ ਬਹੁਤ ਪਹਿਲਾਂ ਮਿਲਣਾ ਚਾਹੀਦਾ ਸੀ, ਕਿਉਂਕਿ ਇਹਨਾਂ ਦਾ ਇਕੱਲਾ ਪਸੀਨਾ ਹੀ ਨਹੀਂ ਡੁੱਲਦਾ, ਆਪਣਾ ਕੈਰੀਅਰ ਕਰਨ ਲਈ ਇਹਨਾਂ ਨੂੰ ਬਹੁਤ ਸਾਰਾ ਲਹੂ ਵੀ ਡੋਲਣਾ ਪੈਂਦਾ। ਸੋ ਜਿਹੜਾ ਨੇ ਲਹੂ ਪਸੀਨਾ ਬੇਅੰਤ ਡੋਲਿਆ, ਉਹਨਾਂ ਨੂੰ ਇੰਨਾ ਜ਼ਿਆਦਾ ਇੰਤਜ਼ਾਰ ਕਰਨਾ ਪਵੇ ਕਿ 8 ਮਹੀਨੇ ਤੱਕ, ਔਰ ਉਹ ਵੀ ਸੰਸਾਰ ਜੇਤੂਆਂ ਨੂੰ 8 ਮਹੀਨੇ ਤੱਕ ਨਾਮ ਹੀ ਨਾ ਦਿੱਤਾ ਜਾਵੇ, ਇਹ ਤੇ ਧੋਖਾ, ਇਹ ਤੇ ਠੱਗੀ ਹੈ ਸਿੱਧੇ ਤੌਰ ਤੇ। ਔਰ ਦੂਜੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਪਹਿਲਾਂ ਵੀ ਇਸ ਵਿਸ਼ਵ ਕਬੱਡੀ ਕੱਪ ਦੇ ਵਿੱਚ ਚੱਲਦੀਆਂ ਰਹੀਆਂ। ਤੁਹਾਨੂੰ ਯਾਦ ਹੋਣਾ ਜਿਹੜਾ ਪਹਿਲਾ ਕਿ ਦੂਜਾ ਕਬੱਡੀ ਕੱਪ ਸੀ, ਜਦੋਂ ਕੈਗ ਨੇ ਆ ਕੇ ਉਹਦੀਆਂ ਫਾਈਲਾਂ ਫੋਲੀਆਂ ਤੇ ਵਿੱਚੋਂ ਇਹ ਘਪਲਾ ਨਿਕਲ ਆਇਆ ਕਿ ਜਿਹੜੀਆਂ ਬੱਸਾਂ ਦੇ ਨੰਬਰ ਦਿੱਤੇ ਗਏ ਕਿ ਇਹਨਾਂ ਨੇ ਜਾ ਕੇ ਦਰਸ਼ਕ ਲਿਆਂਦੇ ਢੋਆ-ਢੁਆਈ ਕੀਤੀ ਹੈ, ਉਹ ਨੰਬਰ ਸਾਰੇ ਫਰਜ਼ੀ ਸਨ। ਕੋਈ ਸਕੂਟੀ ਦਾ, ਕੋਈ ਉਹਨਾਂ ਦਾ, ਕੋਈ ਮੋਟਰਸਾਈਕਲ ਦਾ ਨੰਬਰ ਸੀ, 70-80 ਲੱਖ ਦਾ ਗਬਨ ਸੀ। ਉਹਦੀ ਨਾ ਕਿਸੇ ਨੇ ਇਨਕੁਆਇਰੀ ਕੀਤੀ, ਨਾ ਕਿਸੇ ਨੇ ਪੁੱਛਿਆ, ਨਾ ਕੋਈ ਦੱਸਿਆ, ਚੋਰਾਂ ਦਾ ਕੱਪੜਾ ਡਾਂਗਾ ਦੇ ਗੱਜ। ਹੁਣ ਇਹ ਜਿਹੜਾ ਮਾਮਲਾ ਹੈ, ਇਹ ਅਸਲ ਦੇ ਵਿੱਚ ਜਿਹੜਾ ਪਿਛਲੀ ਵਾਰੀ ਨਵੰਬਰ ਦੇ ਵਿੱਚ ਹੋਇਆ ਵਰਲਡ ਕਬੱਡੀ ਕੱਪ, ਉਹਦੇ ਜਿੰਨੇ ਵੀ ਵਿਨਰ ਆ, ਚਾਹੇ ਫਸਟ ਆ, ਸੈਕਿੰਡ ਆ, ਚਾਹੇ ਕੁੜੀਆਂ ਦੇ ਵਿੱਚੋਂ ਫਸਟ ਆ, ਸੈਕਿੰਡ ਆ, ਉਹਨਾਂ ਨੂੰ ਹਾਲ ਦੀ ਘੜੀ ਕੋਈ ਵੀ ਇੱਕ ਨਵਾਂ ਪੈਸਾ ਨਹੀਂ ਮਿਲਿਆ ਨਾਮ ਦਾ। ਔਰ ਇਹ ਰਕਮ ਕੁੱਲ ਮਿਲਾ ਕੇ ਬਣਦੀ ਸਾਰੇ ਨਾਮਾਂ ਦੀ 5 ਕਰੋੜ ਰੁਪਈਆ। ਆਫ ਦੀ ਰਿਕਾਰਡ ਤੇ ਲੋਕ ਇਹ ਵੀ ਦੱਸਣ ਰਹੇ ਆ ਕਿ ਬਹੁਤ ਸਾਰੇ ਹੋਟਲ ਆ ਜਿਨ੍ਹਾਂ ਦੇ ਵਿੱਚ ਖਿਡਾਰੀ ਠਹਿਰਾਏ ਗਏ ਸਨ, ਉਹਨਾਂ ਦੇ ਵੀ ਬਿੱਲ ਕੁਛ ਪੈਂਡਿੰਗ ਪਏ ਆ। ਇੱਥੋਂ ਤੱਕ ਕਿ ਜਿਹੜੇ ਇਨਾਮ ਦਿੱਤੇ ਗਏ, ਵੈਸੇ ਜਿੱਦਾਂ ਕੋਈ ਟਰੈਕਟਰ ਦਿੰਦੇ ਜਾਂ ਕੋਈ ਹੋਰ, ਉਹਨਾਂ ਦੇ ਵਿੱਚ ਵੀ ਹਾਲੇ ਲੈਣ ਦੇਣ ਬਕਾਏ ਖੜੇ ਆ।
ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਤੁਸੀਂ ਇਨਾਮ ਲਾਉਂਦੇ ਆ ਉਹ ਤੇ ਦਿਓ, ਪਰ ਮੇਰੇ ਖਿਆਲ ਦੇ ਨਾਲ ਕੈਪਟਨ ਸਰਕਾਰ ਨੂੰ ਵੇਖਣਾ ਚਾਹੀਦਾ। ਠੀਕ ਹੈ ਕਿ ਉਹਨਾਂ ਨੇ ਨਹੀਂ ਕਰਵਾਇਆ, ਪਰ ਖਿਡਾਰੀਆਂ ਦਾ ਹੱਕ ਤੇ ਨਹੀਂ ਨਾ ਮਾਰਿਆ ਜਾ ਸਕਦਾ। ਕਿਰਾਇਆ ਤੇ ਆਖਰ ਪੰਜਾਬ ਸਰਕਾਰ ਨਹੀਂ ਹੈ। ਕੀ ਹੋਇਆ ਜੇ ਉਸ ਸਮੇਂ ਪੰਜਾਬ ਸਰਕਾਰ ਕੋਲ ਭੰਗੂ ਨਹੀਂ ਸੀ? ਜੇ ਭੰਗੂ ਬਾਹਰ ਹੁੰਦਾ, ਪਰਲਾ ਵਾਲਾ ਭੰਗੂ ਬਾਹਰ ਹੁੰਦਾ ਤੇ ਇਹ ਨੌਬਤ ਨਹੀਂ ਸੀ ਆਉਂਦੀ ਕਿ ਸੁਖਬੀਰ ਸਿੰਘ ਬਾਦਲ ਨੂੰ ਨਮੋਸ਼ੀ ਚੱਲਣੀ ਪੈਂਦੀ। ਤੇ ਉਹਨੇ ਫਿਰ ਭੰਨਕਾੜ ਕਰ ਲੈਣੀ ਸੀਗੀ। ਉਹ ਤੇ ਰੈਲੀਆਂ ਲਈ ਥਾਂ ਵੀ ਦੇ ਦਿੰਦਾ ਇਹਨਾਂ ਨੂੰ ਤੇ ਸਪਾਂਸਰਸ਼ਿਪ ਵੀ ਦੇ ਦਿੰਦਾ। ਸੋ ਉਹਦੇ ਜੇਲ੍ਹ ਕਰਕੇ ਇਹ ਸਾਰਾ ਕੰਮ ਹੈ ਜਿਹੜਾ ਅੜੰਗਾ ਮੇਰੇ ਖਿਆਲ ਦੇ ਨਾਲ ਲੱਗ ਗਿਆ। ਸੁਖਬੀਰ ਸਿੰਘ ਬਾਦਲ ਸੋਚਦਾ ਹੋਣਾ ਕਿ ਜੇ ਭੰਗੂਆ ਤੋਂ ਜੇਲ੍ਹ ਕਿ ਪੱਕਾ ਨਾ ਹੁੰਦਾ, ਮੇਰੇ ਹੱਥੋਂ ਨਾਲ ਖਿਡਾਰੀਆਂ ਇਹ ਧੱਕਾ ਨਾ ਹੁੰਦਾ। ਪਰ ਇਹ ਖਿਡਾਰੀਆਂ ਦੇ ਨਾਲ ਧੱਕਾ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਕਰਨਾ ਚਾਹੀਦਾ। ਫੌਰੀ ਤੌਰ ਤੇ ਉਹਨਾਂ ਦੇ ਨਾਮ ਜਿਹੜੇ ਉਹਨਾਂ ਨੂੰ ਦੇਣੇ ਚਾਹੀਦੇ ਆ। ਜੀ 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 ਤੇ ਮਿੰਟੂ ਜੀ, ਜੇ ਆਪਾਂ ਜਾਂਦੇ ਅਖੀਰਲੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਨੇ ਮੇਰੀ ਇਮੇਜ ਅਤੇ ਕਰੀਅਰ ਦਾ ਬੇੜਾ ਗਰਕ ਕੀਤਾ ਆ, ਇਹ ਕਹਿਣਾ ਆ ਗੁਰਪ੍ਰੀਤ ਵੜੈਚ ਉਰਫ ਘੁੱਗੀ ਦਾ। ਆਂਦੇ ਹੁੰਦੇ ਨਾ ਯਾਰੀ ਟੁੱਟੀ ਤੋਂ ਲਵਾ ਲੈ ਤੱਕ ਤੇ ਲਗੀ ਤੋਂ ਚਗਾਟ ਪੱਟ ਲਈ ਜੀ। ਹੁਣ ਚਗਾਟ ਪੱਟਣ ਵਾਲੀਆਂ ਗੱਲਾਂ ਕਰਦਾ ਪਿਆ। ਇੱਕ ਹੋਰ ਵੀ ਆਂਦੇ ਹੁੰਦੇ ਕਿ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ, ਤੇ ਲੱਗੀ ਵੇਲੇ ਰੱਬ ਹੁੰਦੇ ਸੀ। ਹੁਣ ਜਿਹੜੇ ਲੱਗੀ ਵਾਲੇ ਰੱਬ ਹੁੰਦੇ ਸੀ ਉਹ ਇਹਦੇ ਦੁਸ਼ਮਣ ਬਣੇਗਾ ਨਜ਼ਰ ਆਉਂਦੇ ਆ ਜੀ। ਇਹ ਜਿਹੜੀ ਗੱਲ ਕਹਿੰਦਾ ਪਿਆ ਗੁਰਪ੍ਰੀਤ ਸਿੰਘ ਘੁੱਗੀ ਕਹਿ ਲਓ ਜਾਂ ਵੜੈਚ ਕਹਿ ਲਓ, ਕਿ ਉਹ ਕਹਿੰਦਾ ਜੀ ਮੈਂ ਤੇ ਆਮ ਆਦਮੀ ਪਾਰਟੀ 'ਚ ਆਉਣਾ ਹੀ ਨਹੀਂ ਸੀ ਚਾਹੁੰਦਾ, ਧੱਕੇ ਨਾਲ ਮੈਨੂੰ ਸਿਆਸਤ 'ਚ ਲਿਆਂਦਾ ਗਿਆ, ਫਿਰ ਮੇਰੀ ਜਿਹੜੀ ਇਮੇਜ ਸੀ ਉਹਦਾ ਇਸਤੇਮਾਲ ਕੀਤਾ ਗਿਆ, ਫਿਰ ਕਨਵੀਨਰ ਬਣਾਇਆ ਗਿਆ, ਪਰ ਬਾਅਦ 'ਚ ਕੰਮ ਨਿਕਲ ਤੇ ਆਮ ਆਦਮੀ ਪਾਰਟੀ ਹਾਈਕਮਾਂਡ ਨੇ ਉਹਨੂੰ ਚੂਸ ਕੇ ਸੁੱਟ ਦਿੱਤਾ। ਦੇਖੋ ਇਹ ਬੜੀ ਬਚਕਾਨਾ ਜੀ ਗੱਲ ਕਰਨ ਡਿਆ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ, ਕਿਉਂਕਿ ਦੇਖੋ ਜਦੋਂ ਇਹ ਆਇਆ ਸੀ ਉਦੋਂ ਇਹਦੇ ਭਾਸ਼ਣ ਕੱਢ ਲਓ ਜਿਹੜੇ ਰਿਕਾਰਡ ਦੇ ਵਿੱਚ ਪਏ ਆ, ਉਦੋਂ ਆਂਦਾ ਸੀ ਕਿ ਸੰਜੇ ਤੇ ਦਰਗੇਸ਼ ਨੇ ਮੈਨੂੰ ਪ੍ਰੇਰਨਾ ਦਿੱਤੀ ਹੈ ਤੇ ਮੈਂ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਪੰਜਾਬ ਬਦਲਣ ਆਇਆ। ਜਾਂ ਤੇ ਭਲਿਆ ਮਾਨਸਾ ਤੂੰ ਉਦੋਂ ਝੂਠ ਬੋਲਦਾ ਸੀ ਤੇ ਜਾਂ ਹੁਣ ਬੋਲਦਾ ਪਿਆ। ਦੂਜੀ ਗੱਲ ਇਹ ਆ ਕਿ ਧੱਕੇ ਨਾਲ ਜਿਹੜੀ ਲਿਆਉਣ ਵਾਲੀ ਗੱਲ ਹੈ ਨਾ ਕਿ ਸਿਆਸਤ 'ਚ ਮੈਨੂੰ ਧੱਕੇ ਨਾਲ ਲਿਆਂਦਾ ਗਿਆ, ਤੇ ਫਿਰ ਹੋ ਸਕਦਾ ਆ ਕਲਾਕਾਰਾਂ ਦੀ ਲੈਣ ਦੇ ਵਿੱਚ ਵੀ ਇਹਨੂੰ ਕਿਸੇ ਨੇ ਧੱਕੇ ਨਾਲ ਲਿਆਂਦਾ ਹੋਵੇ, ਕਿਉਂਕਿ ਜੇ ਧੱਕਾ ਚੱਲਦਾ ਫਿਰ ਹਰੇਕ ਖੇਤਰ 'ਚ ਹੀ ਚੱਲਦਾ ਹੋਊ। ਕਿਹੜੇ ਬੰਦੇ ਨੇ ਇਹਦੀ ਕੰਨ ਪੱਟੀ ਤੇ ਪਿਸਤੌਲ ਰੱਖਿਆ ਸੀ ਕਿ ਚੱਲ ਸਿਆਸਤ ਦੇ ਵਿੱਚ ਚੱਲ? ਇਹ ਬੜੀਆਂ ਬਚਕਾਨਾ ਜੀਆਂ ਗੱਲਾਂ ਨੇ। ਔਰ ਜਿਹੜੀ ਗੱਲ ਕਨਵੀਨਰ ਦੀ, ਭਾਈ ਦੇਖੋ ਜਦੋਂ ਕਨਵੀਨਰ ਤੂੰ ਬਣਿਆ ਸੈ ਉਦੋਂ ਲੋਕਾਂ ਨੇ ਤੈਨੂੰ ਪੁੱਛਿਆ ਕਿ ਭਾਈ ਤੂੰ ਕੁਛ ਹਫ਼ਤੇ ਪਹਿਲਾਂ ਆਇਆ ਤੇ ਕਨਵੀਨਰ ਬਣ ਬੈਠਾ, ਤੇ ਇਹਦਾ ਜਵਾਬ ਪਤਾ ਕੀ ਸੀ? ਜਵਾਬ ਇਹਦਾ ਇਹ ਸੀ, ਇਹ ਆਂਦਾ ਸੀ ਕੋਈ 23-24 ਸਾਲ ਦੀ ਉਮਰ 'ਚ IPS ਬਣ ਜਾਂਦਾ ਤੇ ਕੋਈ 50 ਸਾਲ ਤੱਕ ਦੀ ਉਮਰ 'ਚ ਸਿਪਾਹੀ ਦਾ ਸਿਪਾਹੀ ਰਹਿ ਜਾਂਦਾ। ਤੇ ਫਿਰ ਜੇ ਇਹ ਗੱਲ ਉਦੋਂ ਲਾਗੂ ਹੁੰਦੀ ਸੀ ਤੇ ਅੱਜ ਲਾਗੂ ਹੋਣੀ ਚਾਹੀਦੀ ਹੈ। ਸੋ ਇਹ ਮੇਰੇ ਖਿਆਲ ਦੇ ਨਾਲ ਬਿਲਕੁਲ ਬਚਕਾਨਾ ਜੀਆਂ ਗੱਲਾਂ। ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਘੁੱਗੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੁਣਾ ਨਹੀਂ ਰਿਹਾ, ਉਹ ਬੋਲ ਰਿਹਾ, ਬੋਲ ਇਹਨਾਂ ਦੇ ਲਈ ਨਹੀਂ ਕਿਸੇ ਹੋਰ ਦੇ ਲਈ ਰਿਹਾ, ਕਿਉਂਕਿ ਉਹ ਕਹਿੰਦਾ ਕਿ ਮੇਰੀ ਆਵਾਜ਼ ਸੁਣੋ। ਸੋ ਕਿਸੇ ਦੇ ਬਹਾਨੇ ਨਿਸ਼ਾਨਾ ਕਿਤੇ ਆ, ਨਿਗਾਹ ਕਿਤੇ ਆ, ਉਹ ਇਸ ਕਰਕੇ ਬੋਲਦਾ ਪਿਆ ਕਿ ਉਸ ਗੱਲ ਨੂੰ ਨੋਟ ਕੀਤਾ ਜਾਵੇ ਕਿ ਮੈਂ ਉਹਨਾਂ ਦੇ ਵਿਰੋਧੀਆਂ ਦਾ ਹੁਣ ਇਹੋ ਜਿਹਾ ਵਿਰੋਧੀ ਬਣ ਚੁੱਕਾ ਕਿ ਕਿਸੇ ਵੀ ਮੁਹਾਲ ਤੇ ਕਿਸੇ ਵੀ ਮੁਹਾਨ ਤੇ ਮੈਂ ਇਹਨਾਂ ਨੂੰ ਬਖਸ਼ਾਂਗਾ ਨਹੀਂ। ਸੋ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਗੁਰਪ੍ਰੀਤ ਸਿੰਘ ਵੜੈਚ ਸੁਣਾ ਕਿਹਨੂੰ ਰਿਹਾ, ਪਰ ਜੋ ਸੁਣਾ ਰਿਹਾ ਮੇਰੇ ਖਿਆਲ ਦੇ ਨਾਲ ਇਹ ਗੱਲਾਂ ਜਿਹੜੀਆਂ ਬੇਜਾਨ ਆ। ਕੁਛ ਗੱਲਾਂ ਇਹਨੂੰ ਦਮਦਾਰ ਕਰਨੀਆਂ ਪੈਣਗੀਆਂ ਜੇਕਰ ਲੋਕਾਂ ਦੇ ਵਿੱਚ ਕੋਈ ਭਲ ਖੱਟਣੀ ਆ। ਇਹਦੇ ਨਾਲ ਤੇ ਚੰਗਾ ਕਿ ਜਿਵੇਂ ਆਂਦੇ ਹੁੰਦੇ ਨਾ, ਇੱਕ ਚੁੱਪ ਤੇ 100 ਸੁੱਖ। ਇਹਦੇ ਨਾਲ ਤਾਂ ਬੋਲੇ ਨਾ, ਜੇ ਬੋਲਣਾ ਤੇ ਫਿਰ ਕੋਈ ਗੱਲ ਚੰਗੀ ਕਰੇ। ਆ ਬਚਕਾਨਾ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ